ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਹਾਂਜੀ ਮਿੱਤਰ ਪਿਆਰਿਓ, ਅੱਜ ਅਸੀਂ ਪਹੁੰਚੇ ਹਾਂ ਲਾਹੌਰ ਸ਼ਾਹੀ ਕਿਲੇ ਦੇ ਅੰਦਰ, ਜਿੱਥੇ ਮੌਜੂਦ ਲਾਹੌਰ ਸ਼ਾਹੀ ਕਿਲੇ ਦੇ ਅੰਦਰ ਖੂਬਸੂਰਤ ਮਿਊਜ਼ੀਅਮ ਦੇਖਾਂਗੇ, ਜਿਹਦੇ ਵਿੱਚ 3 ਦੌਰਾਂ ਦੇ ਮੁਗਲ ਰਾਜ, ਸਿੱਖ ਰਾਜ ਅਤੇ ਬ੍ਰਿਟਿਸ਼ ਰਾਜ ਦੇ ਸਮੇਂ ਦੇ ਉਹ ਸ਼ਸਤਰ ਦੇਖਾਂਗੇ। ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਐਕਸਪਲੋਰ ਕਰਾਂਗੇ। ਉਸ ਤੋਂ ਬਾਅਦ ਅਸੀਂ ਜਾਵਾਂਗੇ ਪ੍ਰਿੰਸੈਸ ਬੰਬਾ ਦੀ ਉਹ ਖੂਬਸੂਰਤ ਲਾਇਬ੍ਰੇਰੀ ਦੇ ਅੰਦਰ, ਉਸ ਕਲੈਕਸ਼ਨ ਦੇ ਅੰਦਰ, ਜਿਹਦੇ ਵਿੱਚ ਪੇਂਟਿੰਗਸ ਦੀ ਬਹੁਤ ਵੱਡੀ ਕਲੈਕਸ਼ਨ ਸੰਭਾਲ ਕੇ ਰੱਖੀ ਗਈ ਹੈ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇਗਾ। ਚਲੋ ਕਰਦੇ ਹਾਂ ਸੈਰ ਅਸੀਂ ਲਾਹੌਰ ਸ਼ਾਹੀ ਕਿਲੇ ਦੇ ਅੰਦਰ ਮੌਜੂਦ ਉਸ ਮਿਊਜ਼ੀਅਮ ਦੀ। ਬਣੇ ਰਹੋ ਮੇਰੇ ਨਾਲ। हाँ जी मित्र प्यारिओ, मैं इस समय मौजूद हाँ शाहजहाँ की ख्वाबगाह के बिल्कुल खब्बे पासे तो मुकातब खाना बिल्कुल उहदे सज्जे पासे मेरे सेंटर च तुसीं पिछे इमारत देख रहे हो। इस इमारत नूं म्यूज़ीअम आख्या जाता है कि जिहड़ा लाहौर शाही किले के अंदर एक बहुत ही खूबसूरत म्यूज़ीअम जिहदे विच मुगल दौर दीआं सानूं कोई चीज़ां देखण नूं मिलदियां और नाल ही नाल सिख राज के समय दीआं भी सानूं चीज़ां देखण नूं मिलदियां और इहदे उत्ते बिल्कुल प्रिंसैस बंबा की वो आर्ट गैलरी है। ਅਸੀਂ ਇਹਨਾਂ ਦੋਨਾਂ ਨੂੰ ਐਕਸਪਲੋਰ ਕਰਾਂਗੇ। ਤੁਸੀਂ ਬਣੇ ਰਹੋ ਮੇਰੇ ਨਾਲ। ਆਪਾਂ ਸਭ ਤੋਂ ਪਹਿਲੇ ਜਾਂਦੇ ਹਾਂ ਉਸ ਮਿਊਜ਼ੀਅਮ ਦੇ ਅੰਦਰ, ਉਸ ਤੋਂ ਬਾਅਦ ਅਸੀਂ ਪ੍ਰਿੰਸੈਸ ਬੰਬਾ ਦੀ ਆਰਟ ਗੈਲਰੀ ਦੀ ਤਰਫ ਜਾਵਾਂਗੇ। ਹਾਂਜੀ ਮਿੱਤਰ ਪਿਆਰਿਓ, ਪਿੱਛੇ ਤੁਸੀਂ ਇੱਕ ਖੂਬਸੂਰਤ ਇਮਾਰਤ ਦੇਖ ਸਕਦੇ ਹੋ। ਇਹ 2 ਮੰਜ਼ਲਾ ਇਮਾਰਤ ਹੈ। ਸਭ ਤੋਂ ਪਹਿਲੇ ਇਹ ਇਮਾਰਤ 1 ਮੰਜ਼ਲਾ ਸੀ, ਜਿਹਦੇ ਅੰਦਰ ਇਸ ਸਮੇਂ ਲਾਹੌਰ ਦਾ ਜਿਹੜਾ ਫੋਰਟ ਹੈ, ਸ਼ਾਹੀ ਫੋਰਟ, ਉਹਦੇ ਅੰਦਰ ਇੱਕ ਮਿਊਜ਼ੀਅਮ ਇਸਟੈਬਲਿਸ਼ ਕੀਤਾ ਗਿਆ। ਉਸ ਤੋਂ ਬਾਅਦ ਪ੍ਰਿੰਸੈਸ ਬੰਬਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤੀ ਸਨ, ਉਹਨਾਂ ਦੀ ਇੱਕ ਆਰਟ ਗੈਲਰੀ ਬਹੁਤ ਖੂਬਸੂਰਤ ਜਿਹੜੀ ਉਹਨਾਂ ਨੇ ਕਲੈਕਸ਼ਨ ਸੀਗੀ, ਉਹਨਾਂ ਨੂੰ ਵੀ ਇਸ ਆਰਟ ਗੈਲਰੀ ਦੇ ਵਿੱਚ ਰੱਖਿਆ ਗਿਆ, ਜੋ ਕਿ ਉਤਲੇ ਪਾਸੇ ਹੈ। ਔਰ ਮੈਂ ਤੁਹਾਨੂੰ ਦਿਖਾਉਂਦਾ ਚੱਲਾਂ ਕਿ ਇਸ ਸਮੇਂ ਜਿੱਥੇ ਮੈਂ ਖਲੋਤਾ ਹਾਂ, ਬੜਾ ਖੂਬਸੂਰਤ ਇੱਕ ਸਿਹਣ ਜਿਹਾ ਦੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਸਾਨੂੰ ਇੱਕ ਫਾਊਂਟੇਨ ਵੀ ਦੇਖਣ ਨੂੰ ਮਿਲਦਾ, ਜੋ ਕਿ ਹੁਣ ਇਸ ਸਮੇਂ ਫੰਕਸ਼ਨਲ ਲਈ ਪਰ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਇਹਨੂੰ ਬਣਾਇਆ ਗਿਆ। ਔਰ ਪਿੱਛੇ ਮੈਂ ਤੁਹਾਡੀ ਤਵੱਜਾ ਉਹ ਦਰਵਾਜ਼ਿਆਂ ਦੇ ਉੱਤੇ ਪਾਉਣਾ ਚਾਹਾਂਗਾ। ਤੁਸੀਂ ਦੇਖ ਸਕਦੇ ਹੋ ਕਿੱਦਾਂ ਜਾਲੀਦਾਰ ਖੂਬਸੂਰਤ ਇੱਕ ਦੇ ਵਿੱਚ ਵੱਡਾ ਦਰਵਾਜ਼ਾ, ਫਿਰ ਉਹਦੇ ਨਾਲ ਹੀ ਤਰਤੀਬ ਦੇ ਇਸ ਪਾਸੇ ਵੀ ਸਾਨੂੰ ਦਰਵਾਜ਼ੇ ਦੇਖਣ ਨੂੰ ਮਿਲਦੇ ਨੇ, ਇਸ ਪਾਸੇ ਵੀ, ਔਰ ਉੱਤੇ ਵੀ ਸਾਨੂੰ ਬਹੁਤ ਖਿੜਕੀਆਂ ਦੀ ਤਰ੍ਹਾਂ ਦੇ ਦਰਵਾਜ਼ੇ ਖੂਬਸੂਰਤ ਦੇਖਣ ਨੂੰ ਮਿਲਦੇ ਨੇ। ਕਹਿਣਾ ਮਕਸਦ ਹੈ ਕਿ ਜਿੱਦਾਂ ਹੀ ਅਸੀਂ ਲਾਹੌਰ ਸ਼ਾਹੀ ਕਿਲੇ ਦੇ ਅੰਦਰ ਇੰਟਰ ਹੁੰਦੇ ਹਾਂ, ਅਸੀਂ ਜਿਵੇਂ ਹੀ ਇਤਿਹਾਸ ਨੂੰ ਦੇਖਣਾ ਸ਼ੁਰੂ ਕਰਦੇ ਹਾਂ, ਅਸੀਂ ਬਿਲਕੁਲ ਉਸ ਸਮੇਂ ਦੇ ਵਿੱਚ ਟਰੈਵਲ ਕਰ ਜਾਂਦੇ ਹਾਂ ਜਿਸ ਸਮੇਂ ਦੇ ਵਿੱਚ ਇਹ ਚੀਜ਼ਾਂ ਬਣੀਆਂ ਸਨ ਔਰ ਆਪਣੇ ਜੋ ਬੰਦੇ ਸਨ। ਸੋ ਮੈਂ ਤੁਹਾਨੂੰ ਦਿਖਾਉਣ ਦਾ ਮਕਸਦ ਹੈ ਕਿ ਹੁਣ ਆਪਾਂ ਇੱਥੋਂ ਜਾਵਾਂਗੇ ਬਿਲਕੁਲ ਇਸ ਮਿਊਜ਼ੀਅਮ ਦੇ ਅੰਦਰ ਔਰ ਦੇਖਾਂਗੇ ਉਹ ਇਤਿਹਾਸਿਕ ਚੀਜ਼ਾਂ ਨੂੰ ਜੋ ਕਿ ਮਿਊਜ਼ੀਅਮ ਦੇ ਅੰਦਰ ਮੌਜੂਦ ਨੇ। ਉਸ ਤੋਂ ਬਾਅਦ ਪ੍ਰਿੰਸੈਸ ਬੰਬਾ ਦੀ ਲਾਇਬ੍ਰੇਰੀ ਨੂੰ ਵੀ ਦੇਖਾਂਗੇ ਕਿ ਉੱਥੇ ਕਿਹੜੀਆਂ-ਕਿਹੜੀਆਂ ਇਤਿਹਾਸਿਕ ਚੀਜ਼ਾਂ ਮੌਜੂਦ ਨੇ। ਸੋ ਬਣੇ ਰਹੋ ਮੇਰੇ ਨਾਲ ਤੇ ਕਰਦੇ ਹਾਂ ਐਕਸਪਲੋਰ ਅਸੀਂ ਲਾਹੌਰ ਸ਼ਾਹੀ ਕਿਲੇ ਦਾ ਮਿਊਜ਼ੀਅਮ। हाँ जी मित्र प्यारिओ, जिवें ही आप लाहौर शाही किले के अंदर मौजूद म्यूज़ीअम च दाखिल होने तो सानू सब तो पहले इत्थे पिक्चरां दे एक कलैक्शन देखने को मिलती है, जिहदे विच बहुत खूबसूरत सिख दौर के नाल रिलेटेड सानू जिहड़ियां काफ़ी सारियां पेंटिंग्स ने इत्थे देखने को मिलती हैं। सब तो पहले पेंटिंग सानू देखने को मिलती है महाराजा रणजीत सिंह की, जिहदे उत्ते अपनी घोड़ी ਜਿਹੜੀ ਉਹਨਾਂ ਦੀ ਫੇਵਰਟ ਘੋੜੀ ਲੈਲਾ ਸੀ ਉਹਦੇ ਉੱਤੇ ਸਵਾਰ ਨੇ। ਉਸ ਤੋਂ ਬਾਅਦ ਸਾਨੂੰ ਅਗਰ ਦੇਖਿਆ ਜਾਏ ਤਾਂ ਉਹਨਾਂ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਇੱਕ ਯੰਗ ਏਜ ਦੀ ਜਦੋਂ ਆਪਣੇ ਲੜਕਪਣ ਦੇ ਵਿੱਚ ਉਹ ਫੋਟੋ ਨਜ਼ਰ ਆਉਂਦੀ ਹੈ ਔਰ ਬੜੀ ਖੂਬਸੂਰਤ ਢੰਗ ਦੇ ਨਾਲ ਇਹਨੂੰ ਬਣਾਇਆ ਗਿਆ। ਇਸ ਤੋਂ ਬਾਅਦ ਅਸੀਂ ਦੇਖੀਏ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਹੀ ਇੱਕ ਪੇਂਟਿੰਗ ਜਿਹੜੀ ਕਿ ਅਸਪੇ ਲੈਲਾ ਦੇ ਉੱਤੇ ਹੈਗੇ ਨੇ, ਉਹ ਸਾਨੂੰ ਦੇਖਣ ਨੂੰ ਮਿਲਦੀ ਹੈ। ਉਸ ਤੋਂ ਬਾਅਦ ਅਗਰ ਇਸ ਪਾਸੇ ਆਈਏ ਤੇ ਪ੍ਰਤਾਪ ਸਿੰਘ ਦੀ ਜੋ ਕਿ ਸ਼ੇਰ ਸਿੰਘ ਦੇ ਬੇਟੇ ਸਨ, ਉਹਨਾਂ ਦੀ ਸਾਨੂੰ ਇੱਕ ਬਹੁਤ ਖੂਬਸੂਰਤ ਪੇਂਟਿੰਗ ਦੇਖਣ ਨੂੰ ਮਿਲਦੀ ਹੈ। ਮੈਂ ਦੱਸਦਾ ਚੱਲਾਂ ਕਿ ਸ਼ੇਰ ਸਿੰਘ ਸਿੱਖ ਸਲਤਨਤ ਦੇ ਚੌਥੇ ਬਾਦਸ਼ਾਹ ਸਨ ਔਰ ਬੜੇ ਪ੍ਰਭਾਵਸ਼ਾਲੀ ਬਾਦਸ਼ਾਹ ਸਨ, ਜਿਨ੍ਹਾਂ ਦੀ ਇੱਥੇ ਉਹਨਾਂ ਦੇ ਪੁੱਤਰ ਦੀ ਪੇਂਟਿੰਗ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਆਈਏ ਤਾਂ ਸਾਨੂੰ ਮਹਾਰਾਜਾ ਦਲੀਪ ਸਿੰਘ ਦੇ ਬਚਪਨ ਦੀ ਇੱਕ ਬਹੁਤ ਹੀ ਖੂਬਸੂਰਤ ਤੇ ਨਾਯਾਬ ਪੇਂਟਿੰਗ ਇੱਥੇ ਦੇਖਣ ਨੂੰ ਮਿਲ ਰਹੀ ਹੈ, ਜਿਹਦੇ ਉੱਤੇ ਉਹ ਸੋਫੇ ਦੇ ਉੱਤੇ ਬੈਠੇ ਹਨ ਅਤੇ ਫੁੱਲ ਆਪਣਾ ਬਣਾਓ ਸ਼ਿੰਗਾਰ ਕੀਤਾ ਹੋਇਆ। ਇਸ ਤੋਂ ਬਾਅਦ ਜਦੋਂ ਅਗਲੇ ਪਾਸੇ ਆਉਂਦੇ ਹਾਂ ਤਾਂ ਸਾਨੂੰ ਹਾਥੀ ਦੇ ਦੰਦਾਂ ਦੇ ਨਾਲ ਬਣੀ ਹੋਈ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਮਿਲਦੀ ਹੈ, ਜਿਹਦੇ ਵਿੱਚ ਕਾਫੀ ਸਾਰੇ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਲੋਕਾਂ ਦੀ ਇੱਥੇ ਜਿਹੜੀ ਪੇਂਟਿੰਗ ਹੈ ਉਹ ਦੇਖਣ ਨੂੰ ਮਿਲੀ, ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ, ਆਪਣਾ ਹੀਰਾ ਸਿੰਘ ਨੇ, ਹਰੀ ਸਿੰਘ ਨਲਵਾ ਨੇ, ਉਸ ਤੋਂ ਇਲਾਵਾ ਧਿਆਨ ਸਿੰਘ ਡੋਗਰਾ ਵਗੈਰਾ, ਮਹਾਰਾਣੀ ਜਿੰਦਾ, ਸਾਰਿਆਂ ਦੀ ਇੱਕ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਹਾਥੀ ਦੇ ਦੰਦਾਂ ਨਾਲ ਇੱਕ ਬਹੁਤ ਉਮਦਾ ਤੇ ਕਮਾਲ ਦੀ ਪੇਂਟਿੰਗ ਬਣਾ ਕੇ ਇੱਥੇ ਨਸਬ ਕੀਤੀ ਗਈ ਹੈ। ਇਸ ਤੋਂ ਬਾਅਦ ਆਈਏ ਅੱਗੇ ਇੱਕ ਬੱਚੇ ਦੀ ਫੋਟੋ, ਇਹ ਜਸਟ ਇੱਕ ਪੇਂਟਿੰਗ ਦੇਖਣ ਨੂੰ ਮਿਲ ਰਹੀ ਹੈ। ਉਹਦੇ ਵਿੱਚ ਸਿਰਫ ਉਹਨੇ ਗਲੇ ਦੇ ਵਿੱਚ ਇੱਕ ਸਕਾਰਫ ਰੁਮਾਲ ਰੱਖਿਆ
ਇਸ ਪਾਸੇ ਸਾਨੂੰ ਫਰੈਡਰਿਕ ਦਲੀਪ ਸਿੰਘ, ਜਦੋਂ ਕਿ ਮਹਾਰਾਜਾ ਦਲੀਪ ਸਿੰਘ ਨੂੰ ਗੋਰੇ ਆਪਣੇ ਨਾਲ ਲੈ ਗਏ ਸਨ ਤੇ ਉਹ ਫਿਰ ਕਨਵਰਟ ਹੋ ਗਏ ਕ੍ਰਿਸਚੀਅਨਿਟੀ ਦੇ ਅੰਦਰ। ਫਿਰ ਗੋਰਿਆਂ ਨੇ ਆਪਦੇ ਜਿਵੇਂ ਦਾ ਆਪਣਾ ਰਹਿਣ ਸਹਿਣ ਸੀ ਉਸੇ ਤਰ੍ਹਾਂ ਹੀ ਮਹਾਰਾਜਾ ਦਲੀਪ ਸਿੰਘ ਦੀ ਪਰਵਰਿਸ਼ ਕੀਤੀ ਤੇ ਉਹਨਾਂ ਨੂੰ ਆਪਣੇ ਕੋਲ ਆਪਣੇ ਹੀ ਜਿਹੜਾ ਢੰਗ ਤਰੀਕੇ ਦੇ ਨਾਲ ਉਹਨਾਂ ਦੀ ਪਰਵਰਿਸ਼ ਕਰਦੇ ਰਹੇ। ਇਸ ਤੋਂ ਬਾਅਦ ਦੇਖੀਏ ਜੇ ਤੇ ਰਾਜਾ ਹੀਰਾ ਸਿੰਘ ਜੋ ਕਿ ਧਿਆਨ ਸਿੰਘ ਡੋਗਰੇ ਦਾ ਬੇਟਾ ਸੀ, ਉਹਦੀ ਸਾਨੂੰ ਫੋਟੋ ਦੇਖਣ ਨੂੰ ਮਿਲਦੀ ਹੈ। ਔਰ ਇਸ ਪਾਸੇ ਸਾਨੂੰ ਰਾਜਾ ਗੁਲਾਬ ਸਿੰਘ ਦੀ ਜਿਹੜੀ ਇੱਕ ਉਹ ਫੋਟੋ ਦੇਖਣ ਨੂੰ ਮਿਲਦੀ ਹੈ। ਜਿਹੜਾ ਗੁਲਾਬ ਸਿੰਘ ਡੋਗਰਾ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਬਹੁਤ ਸਾਰੀਆਂ ਚਲਾਕੀਆਂ ਅਤੇ ਸਾਜ਼ਿਸ਼ਾਂ ਕਰਕੇ ਉਹਨਾਂ ਦੇ ਰਾਜ ਨੂੰ ਖਤਮ ਕਰਨ ਦੇ ਵਿੱਚ ਇੱਕ ਬਹੁਤ ਵੱਡਾ ਕਿਰਦਾਰ ਅਦਾ ਕੀਤਾ। ਇੱਥੇ ਸਾਨੂੰ ਉਹਨਾਂ ਦੀ ਇੱਕ ਪੇਂਟਿੰਗ ਦੇਖਣ ਨੂੰ ਮਿਲਦੀ ਹੈ। ਪੇਂਟਿੰਗ ਤੁਸੀਂ ਦੇਖ ਸਕਦੇ ਹੋ ਕਿੰਨੀ ਡਿਟੇਲ ਦੇ ਨਾਲ ਪੇਂਟਿੰਗ ਨੂੰ ਬਣਾਇਆ ਗਿਆ ਔਰ ਕਿਵੇਂ ਖੂਬਸੂਰਤ ਉਹ ਡਰੈਸਿੰਗ ਤੇ ਉਹ ਕਲਰ ਨੂੰ ਸਾਰਿਆਂ ਨੂੰ ਇੱਥੇ ਨਮਾਇਆ ਕੀਤਾ ਗਿਆ ਇਸ ਪੇਂਟਿੰਗ ਦੇ ਵਿੱਚ। ਇਸ ਤੋਂ ਅਗਲੇ ਪਾਸੇ ਜਾਈਏ ਤੇ ਸਾਨੂੰ ਉਸ ਪਾਸੇ ਵੀ ਦੋ ਤਿੰਨ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਦੇਖਣ ਨੂੰ ਮਿਲਦੀ ਹੈ। ਮੈਂ ਤੁਹਾਨੂੰ ਉਹ ਵੀ ਦਿਖਾਉਣਾ ਚਾਹਾਂਗਾ। ਬਿਲਕੁਲ ਇਹਦੇ ਦੂਸਰੇ ਪਾਸੇ ਨੇ। ਜਦੋਂ ਅਸੀਂ ਦੂਸਰੇ ਪਾਸੇ ਬਿਲਕੁਲ ਸੱਜੇ ਪਾਸੇ ਆਉਂਦੇ ਹਾਂ ਤੇ ਇੱਥੇ ਇਹ ਬਹੁਤ ਕਮਾਲ ਦੀ ਇੱਕ ਪੇਂਟਿੰਗ ਜਿਹਦਾ ਕੁਦਰਤੀ ਮੰਜ਼ਰ ਦਿਖਾਇਆ ਗਿਆ, ਜਿਹਦੇ ਵਿੱਚ ਸਾਨੂੰ ਜਾਨਵਰਾਂ ਦੇ ਚਿੱਤਰ ਵੀ ਦੇਖਣ ਨੂੰ ਮਿਲ ਰਹੇ ਹਨ, ਜਿਹਦੇ ਵਿੱਚ ਇਨਸਾਨ ਵੀ ਹੈ, ਘੋੜੀ, ਉਸ ਤੋਂ ਇਲਾਵਾ ਖੂਬਸੂਰਤ ਬਿਲਡਿੰਗ ਅਤੇ ਦਰਖਤ ਪੇੜ ਪੌਦੇ, ਇੱਕ ਬਹੁਤ ਹੀ ਕਮਾਲ ਦਾ ਕੁਦਰਤੀ ਮੰਜ਼ਰ ਦੇਖਣ ਨੂੰ ਮਿਲ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਡਿਟੇਲ ਦੇ ਨਾਲ ਅਤੇ ਨਫਾਸਤ ਅਤੇ ਖੂਬਸੂਰਤੀ ਦੇ ਨਾਲ ਇਸ ਪੇਂਟਿੰਗ ਦਾ ਕੰਮ ਕੀਤਾ ਗਿਆ ਕਿ ਇਸ ਪੇਂਟਿੰਗ ਨੂੰ ਜਿਹੜਾ ਸ਼ਾਹੀ ਕਿਲਾ ਉਹਦੇ ਅੰਦਰ ਮੌਜੂਦ ਮਿਊਜ਼ੀਅਮ ਦੀ ਸ਼ਾਨ ਬਣਾਇਆ ਗਿਆ। ਔਰ ਵਾਕਈ ਹੀ ਜਿਸ ਖੂਬਸੂਰਤੀ ਨਾਲ ਇਹ ਡਿਟੇਲ ਦੇ ਵਿੱਚ ਕੰਮ ਹੋਇਆ, ਇਹ ਪੇਂਟਿੰਗ ਇੱਥੇ ਲੱਗਣ ਦੀ ਹੱਕਦਾਰ ਹੈ। ਉਸ ਤੋਂ ਇਲਾਵਾ ਜੇ ਇਸ ਪਾਸੇ ਆਈਏ ਇੱਥੇ ਵੀ ਸਾਨੂੰ ਦਲੀਪ ਸਿੰਘ ਦੀ ਇੱਕ ਪੇਂਟਿੰਗ ਦੇਖਣ ਨੂੰ ਮਿਲਦੀ ਹੈ, ਜਿਹਦੇ ਵਿੱਚ ਉਹ ਘੋੜੇ 'ਤੇ ਸਵਾਰ ਨੇ, ਘੋੜੇ 'ਤੇ ਸਵਾਰ ਹੋ ਕੇ ਜਾ ਰਹੇ ਨੇ ਤੇ ਇਹ ਵੀ ਬਹੁਤ ਰੇਅਰ ਅਤੇ ਪੁਰਾਣੀ ਪੇਂਟਿੰਗ ਲੱਗ ਰਹੀ ਹੈ, ਜਿਹਦੇ ਵਿੱਚ ਇੱਕ ਦਰਖਤ ਦਾ ਚਿੱਤਰ ਵੀ ਘੜਿਆ ਹੋਇਆ ਅਤੇ ਪਿੱਛੇ ਸਾਨੂੰ ਦੇਖਣ ਨੂੰ ਥੋੜ੍ਹੀ ਜਿਹੀ ਸਮੋਕੀ ਜਿਹੜਾ ਮੌਸਮ ਹੈ ਉਹ ਸਾਨੂੰ ਦੇਖਣ ਨੂੰ ਮਿਲ ਰਿਹਾ। ਅਗਲੇ ਪਾਸੇ ਆਈਏ ਤੇ ਇੱਕ ਬਹੁਤ ਹੀ ਖੂਬਸੂਰਤ ਜੋ ਕਿ ਇਸ ਵਕਤ ਸਾਡੇ ਕੋਲ ਮੌਜੂਦ ਵੀ ਹੈ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਉਹਦੀ ਸਾਨੂੰ ਇੱਕ ਬਹੁਤ ਹੀ ਰੇਅਰ ਤੇ ਖੂਬਸੂਰਤ ਪੁਰਾਣੀ ਫੋਟੋ ਦੇਖਣ ਨੂੰ ਮਿਲਦੀ ਹੈ, ਜਿਹਦਾ ਕਿ ਮੰਜ਼ਰ ਲਾਹੌਰ ਸ਼ਾਹੀ ਕਿਲੇ ਤੋਂ ਦੇਖਿਆ ਜਾਏ ਤੇ ਇੱਥੋਂ ਜਿਹੜਾ ਜਦੋਂ ਅਸੀਂ ਦੇਖਦੇ ਹਾਂ ਲਾਹੌਰ ਸ਼ਾਹੀ ਕਿਲੇ ਵਾਲੇ ਪਾਸਿਓਂ ਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦਾ ਮੰਜ਼ਰ ਹੈ ਉਹ ਸਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਇਸ ਪੇਂਟਿੰਗ ਦੇ ਵਿੱਚ। ਔਰ ਉਸ ਤੋਂ ਅਗਲੇ ਪਾਸੇ ਆਈਏ ਤੇ ਸ਼ੇਰ ਸਿੰਘ ਦੀ ਪੇਂਟਿੰਗ ਆਉਂਦੀ ਹੈ। ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਕਿ ਸ਼ੇਰ ਸਿੰਘ ਸਿੱਖ ਸਲਤਨਤ ਦੇ ਚੌਥੇ ਬਾਦਸ਼ਾਹ, ਬੜੇ ਪ੍ਰਭਾਵਸ਼ਾਲੀ ਬਾਦਸ਼ਾਹ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਯੁੱਧ ਕੀਤਾ ਔਰ ਐਂਗਲੋ ਸਿੱਖ ਵਾਰ ਦੇ ਵਿੱਚ ਵੀ ਇਹਨਾਂ ਨੇ ਬੜੀ ਅਹਿਮ ਭੂਮਿਕਾ ਨਿਭਾਈ। ਇੱਥੇ ਉਹਨਾਂ ਦੀ ਪੇਂਟਿੰਗ ਦੇਖਣ ਨੂੰ ਮਿਲ ਰਹੀ ਹੈ, ਜਿਹੜਾ ਕਿ ਬੜੀ ਮਿਨੀਏਚਰ ਆਰਟ ਦੇ ਜ਼ਰੀਏ ਇਸ ਪੇਂਟਿੰਗ ਨੂੰ ਬਣਾਇਆ ਗਿਆ। ਔਰ ਪਿੱਛੇ ਸਾਨੂੰ ਉਹਨਾਂ ਦੇ ਜਿਹੜੇ ਕਰਮਚਾਰੀ ਹੈ ਉਹ ਦੇਖਣ ਨੂੰ ਮਿਲ ਰਹੇ ਹਨ ਅਤੇ ਉਹਨਾਂ ਨੂੰ ਇੱਕ ਬਹੁਤ ਹੀ ਠਾਠ ਬਾਠ ਇੱਕ ਜਿਹੜਾ ਬਾਦਸ਼ਾਹਾਂ ਵਾਲਾ ਇੱਕ ਗੈਟਅਪ ਉਹ ਸਾਨੂੰ ਦੇਖਣ ਨੂੰ ਮਿਲ ਰਿਹਾ ਇਸ ਪੇਂਟਿੰਗ ਦੇ ਵਿੱਚ। ਇਸ ਤੋਂ ਬਾਅਦ ਅਸੀਂ ਆਈਏ ਤੇ ਫਰੈਡਰਿਕ ਦਲੀਪ ਸਿੰਘ ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ। ਜਦੋਂ ਗੋਰੇ ਬ੍ਰਿਟਿਸ਼ ਇੱਥੇ ਆਬਾਦ ਸਨ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਖਤਮ ਹੁੰਦਾ ਹੈ, ਉਹਨਾਂ ਦੇ ਰਾਜ ਖਤਮ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰ 'ਤੇ ਜਦੋਂ ਸੰਕਟ ਆਉਂਦੇ ਆ, ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਮਹਾਰਾਜਾ ਦਲੀਪ ਸਿੰਘ ਨੂੰ ਗੋਰੇ ਆਪਣੇ ਨਾਲ ਹੀ ਲੈ ਜਾਂਦੇ ਨੇ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਵੱਲ ਹੀ ਕਨਵਰਟ ਕਰਕੇ ਉਹਨਾਂ ਦੇ ਜਿਹੜਾ ਰਹਿਣ ਸਹਿਣ, ਉਹਨਾਂ ਦੀ ਸਾਰੀ ਜਿਹੜਾ ਸੱਭਿਆਚਾਰ, ਸਾਰੀਆਂ ਚੀਜ਼ਾਂ ਬਦਲੀਆਂ ਜਾਂਦੀਆਂ। ਉਹ ਅੱਗੇ ਇੱਕ ਲੰਮੀ ਸਟੋਰੀ ਹੈ, ਇਹਦੇ ਉੱਤੇ ਅਸੀਂ ਫਿਰ ਕੋਸ਼ਿਸ਼ ਕਰਾਂਗੇ ਕਦੇ ਇਹਨੂੰ ਕਵਰ ਕਰੀਏ। ਪਰ ਇੱਥੇ ਦੇਖ ਸਕਦੇ ਹੋ ਕਿ ਕਿੰਨੀ ਨਾਯਾਬ ਉਹ ਖੂਬਸੂਰਤ ਪੇਂਟਿੰਗਾਂ ਨੂੰ ਇੱਥੇ ਸੰਭਾਲ ਕੇ ਰੱਖਿਆ ਹੋਇਆ। ਇੱਕ ਜਿਹੜੀ ਇਸ ਸੈਕਸ਼ਨ ਦੇ ਵਿੱਚ ਸਭ ਤੋਂ ਖੂਬਸੂਰਤ ਪੇਂਟਿੰਗ ਜਿਹੜੀ ਤੁਹਾਨੂੰ ਦਿਖਾਉਣਾ ਚਾਹਾਂਗਾ ਉਹ ਬਿਲਕੁਲ ਮੇਰੇ ਉਤਲੇ ਪਾਸੇ ਹੈ, ਜਿਹਦੇ ਵਿੱਚ ਲਾਹੌਰ ਦੇ 12 ਦਰਵਾਜ਼ੇ ਪੂਰੇ ਲਾਹੌਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਵਾਈਡ ਐਂਗਲ ਦੇ ਵਿੱਚ ਇਸ ਪੇਂਟਿੰਗ ਨੂੰ ਬਣਾਇਆ ਗਿਆ। ਪੇਂਟਿੰਗ ਨੂੰ ਦੇਖੋ ਨਾ, ਹੁਣ ਜਿਹੜਾ ਲਾਹੌਰ ਸੀਗਾ ਉਹ ਇੱਕ ਗੋਲਾਈ ਦੇ ਵਿੱਚ ਆਉਂਦਾ ਸੀ, ਜਿਹਦੇ ਵਿੱਚ ਲਾਹੌਰ ਸ਼ਹਿਰ ਦੇ ਸਾਰੇ 12 ਦਰਵਾਜ਼ੇ ਸਨ ਔਰ ਉਹਦੇ ਅੰਦਰ ਪੂਰਾ ਲਾਹੌਰ ਮੌਜੂਦ ਸੀ। ਜੇਕਰ ਤੁਸੀਂ ਇਸ ਪਾਸੇ ਦੇਖ ਸਕੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਰਾਵੀ ਦਰਿਆ ਨਜ਼ਰ ਆਉਂਦਾ, ਜਿਹੜਾ ਕਿ ਬਿਲਕੁਲ ਬਾਦਸ਼ਾਹੀ ਮਸਜਿਦ ਦੇ ਨਾਲ ਹੋ ਕੇ ਗੁਜ਼ਰਿਆ। ਉਸ ਤੋਂ ਬਾਅਦ ਅਸੀਂ ਅੱਗੇ ਜਾਈਏ ਤਾਂ ਸ਼ਾਹੀ ਕਿਲੇ ਦਾ ਸਾਰਾ ਮੰਜ਼ਰ ਸਾਨੂੰ ਦੇਖਣ ਨੂੰ ਮਿਲਦਾ, ਜਿਹਦੇ ਵਿੱਚ ਸ਼ੀਸ਼ ਮਹਿਲ, ਦੀਵਾਨੇ ਆਮ, ਦੀਵਾਨੇ ਖਾਸ ਦੀਆਂ ਇਮਾਰਤਾਂ ਦੇਖਣ ਨੂੰ ਨਜ਼ਰ ਆਉਂਦੀਆਂ। ਉਸ ਤੋਂ ਬਾਅਦ ਲਾਹੌਰ ਦੇ ਉਹ ਦਰਵਾਜ਼ੇ ਜਿਹੜੇ ਪੂਰੇ 12 ਦਰਵਾਜ਼ਿਆਂ ਵਿੱਚ ਲਾਹੌਰ ਸਮਾਇਆ ਹੋਇਆ ਸੀ ਉਹ ਦੇਖਣ ਨੂੰ ਮਿਲਦਾ ਹੈ। ਸਾਹਮਣੇ ਸਾਨੂੰ ਵਜ਼ੀਰ ਖਾਨ ਮਸਜਿਦ ਜੋ ਕਿ ਅੰਦਰੂਨ ਲਾਹੌਰ ਦੇ ਬਿਲਕੁਲ ਸੈਂਟਰ ਦੇ ਵਿੱਚ ਮੌਜੂਦ ਹੈ। ਇੱਥੇ ਸਾਨੂੰ ਉਹ ਮਸਜਿਦ ਵੀ ਦੇਖਣ ਨੂੰ, ਉਹਦੇ ਮੀਨਾਰ ਵੀ ਦੇਖਣ ਨੂੰ ਮਿਲ ਰਹੇ, ਨਾਲ ਉਹ ਜਿਹੜੇ ਗੇਟ ਪ੍ਰੋਮੀਨੈਂਟ ਜਿਵੇਂ ਕਸ਼ਮੀਰੀ ਗੇਟ, ਭਾਟੀ ਗੇਟ, ਰੋਸ਼ਨਾਈ ਗੇਟ, ਆਲਮਗੀਰੀ ਦਰਵਾਜ਼ੇ, ਸਾਰੇ ਦਰਵਾਜ਼ਿਆਂ ਦਾ ਚਿੱਤਰ ਇਸ ਪੇਂਟਿੰਗ ਇੱਕ ਲੰਬਾਈ ਦੇ ਵਿੱਚ ਜਿਹੜੀ ਪੇਂਟਿੰਗ ਬਣਾਈ ਹੈ ਇਹਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇਹ ਤੁਸੀਂ ਉਸ ਫਨਕਾਰ ਦੀ ਜਿਹੜੀ ਫਨਕਾਰੀ ਹੈ ਉਹਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਦਾਂ ਇੱਕ ਗੋਲਾਈ ਦੇ ਵਿੱਚ ਇੱਕ ਪੂਰੇ ਸ਼ਹਿਰ ਨੂੰ ਇਸ ਪੇਂਟਿੰਗ ਦੇ ਰਾਹੀਂ ਇੱਕ ਲਾਈਨ ਦੇ ਵਿੱਚ ਘੜਨਾ ਇੱਕ ਬਹੁਤ ਵੱਡੀ ਕਲਾ ਹੈ ਔਰ ਉਹਨੇ ਕਿਸ ਕਲਾ ਦੇ ਨਾਲ, ਕਿਸ ਮਹਾਰਤ ਦੇ ਨਾਲ ਇਸ ਨੂੰ ਇੱਥੇ ਬਣਾਇਆ ਅਤੇ ਇਹ ਪੇਂਟਿੰਗ ਵਾਕਈ ਹੀ ਇਸ ਸ਼ਾਹੀ ਕਿਲੇ ਦੇ ਅੰਦਰ ਲੱਗਣ ਦੀ ਹੱਕਦਾਰ ਸੀ ਜਿਸ ਕਲਾ ਦੇ ਨਾਲ ਇਹਦਾ ਕੰਮ ਹੋਇਆ।
ਹਾਂਜੀ ਮਿੱਤਰ ਪਿਆਰਿਓ, ਪਿੱਛੇ ਤੁਸੀਂ ਇੱਕ ਪੇਂਟਿੰਗਸ ਦਾ ਇੱਕ ਬਹੁਤ ਸੋਹਣੀ ਕਲੈਕਸ਼ਨ ਦੇਖੀ ਜਿਹੜੀ ਕਿ ਲਾਹੌਰ ਸ਼ਾਹੀ ਕਿਲੇ ਦੇ ਮਿਊਜ਼ੀਅਮ ਦੇ ਅੰਦਰ ਸੰਭਾਲ ਕੇ ਰੱਖੀ ਹੋਈ ਹੈ। ਅਸੀਂ ਜਦੋਂ ਇਸ ਸੈਕਸ਼ਨ 'ਚ ਆਉਂਦੇ ਹਾਂ ਇੱਥੇ ਸਾਨੂੰ ਵੈਪਨਸ ਦੇਖਣ ਨੂੰ ਮਿਲਦੇ ਨੇ ਔਰ ਇਸ ਸੈਕਸ਼ਨ ਦੇ ਵਿੱਚ ਸਾਨੂੰ ਮੁਗਲ ਵੈਪਨਸ ਵੀ ਦੇਖਣ ਨੂੰ ਮਿਲਦੇ ਆ, ਸਿੱਖ ਵੈਪਨ ਵੀ ਔਰ ਉਸ ਤੋਂ ਇਲਾਵਾ ਬ੍ਰਿਟਿਸ਼ ਰਾਜ ਦੇ ਦੌਰਾਨ ਦੇ ਵੈਪਨ ਵੀ ਮਿਲਦੇ ਨੇ ਔਰ ਅਫਗਾਨਿਸਤਾਨ ਦੇ ਜਿਹੜੇ ਹੁਕਮਰਾਨ ਸੀ ਉਹਨਾਂ ਦੇ ਜਿਹੜੇ ਸਾਨੂੰ ਹਥਿਆਰ ਆ ਉਹ ਵੀ ਦੇਖਣ ਨੂੰ ਮਿਲਦੇ ਆ। ਮੇਰੇ ਪਿੱਛੇ ਜਿਹੜੇ ਤੁਸੀਂ ਇਸ ਸਮੇਂ ਹਥਿਆਰ ਦੇਖ ਰਹੇ ਹੋ ਇਹਨਾਂ ਨੂੰ ਮੁਗਲ ਤਰਜ਼ ਦੇ ਹਥਿਆਰ ਆਖਿਆ ਜਾਂਦਾ ਹੈ ਔਰ ਮੁਗਲ ਤਰਜ਼ ਅਤੇ ਜਿਹੜੇ ਦੂਸਰੇ ਅਫਗਾਨ ਤਰਜ਼ ਉਸ ਤੋਂ ਇਲਾਵਾ ਜਿਹੜਾ ਸਿੱਖ ਦੌਰ ਦੇ ਜਿਹੜੇ ਵੈਪਨ ਉਹਨਾਂ ਦੇ ਵਿੱਚ ਬਹੁਤ ਅੰਤਰ ਪਾਇਆ ਜਾਂਦਾ। ਜਿਸ ਤਰ੍ਹਾਂ ਕਿ ਇਹ ਮੁਗਲ ਤਰਜ਼ ਦੇ ਵਿੱਚ ਜਿਹੜੇ ਜ਼ਿਆਦਾਤਰ ਵੈਪਨਸ ਹੈਗੇ ਨੇ, ਜਿਹੜੇ ਹਥਿਆਰ ਨੇ, ਜਿਹੜੀਆਂ ਤਲਵਾਰਾਂ ਉਹ ਥੋੜ੍ਹੀਆਂ ਕਰਵ ਸ਼ਕਲ ਦੇ ਵਿੱਚ ਸਾਨੂੰ ਮਿਲਦੀਆਂ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਤਲਵਾਰ ਦੀ ਸ਼ੇਪ ਜੋ ਕਰਵ ਦੇ ਵਿੱਚ ਹੋਏਗੀ, ਨਾਲ ਹੀ ਉਹ ਥੱਲੇ ਉਹ ਢਾਲ ਪਈ ਹੈ ਉਸ ਵੇਲੇ ਦੀ। ਦੂਸਰੇ ਪਾਸੇ ਜਦੋਂ ਅਸੀਂ ਆ ਜਾਈਏ ਇਸ ਪਾਸੇ ਸਾਨੂੰ ਸਿੱਖ ਰਾਜ ਦੇ ਸਮੇਂ ਦੀ ਜਿਹੜੀਆਂ ਤਲਵਾਰਾਂ ਅਤੇ ਜਿਹੜੀ ਉਹ ਜ਼ੀਰਾ ਹੈ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ, ਜਿਹਦੇ ਵਿੱਚ ਸਾਨੂੰ ਉਹਨਾਂ ਦੇ ਜਿਹੜੇ ਹਥਿਆਰ ਹੈ, ਜਿਹੜੇ ਸਿੱਖ ਰਾਜ ਦੇ ਸਮੇਂ ਜਿਹੜੇ ਹਥਿਆਰ ਵਰਤੇ ਜਾਂਦੇ ਸੀ ਤਲਵਾਰਾਂ ਸਰ, ਉਹ ਸਾਨੂੰ ਸਿੱਧੀ ਸ਼ਕਲ ਦੇ ਵਿੱਚ ਨਜ਼ਰ ਆਉਂਦੀਆਂ ਔਰ ਬਿਲਕੁਲ ਸਟ੍ਰੇਟ। ਇਸ ਤੋਂ ਬਾਅਦ ਅਗਰ ਅਸੀਂ ਦੂਸਰੇ ਪਾਸੇ ਜਾਈਏ ਤੇ ਇੱਥੇ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਇੱਥੇ ਜਿਹੜੇ ਉਹ ਤਮੰਚੇ ਜਿਹੜੇ ਕਿ ਸਿਗਨਲ ਦੇਣ ਵਾਸਤੇ ਯੂਜ਼ ਹੁੰਦੇ ਸਨ, ਜਿਵੇਂ ਕਿ ਫਰਜ਼ ਕਰੋ ਕੋਈ ਜੰਗ ਦਾ ਐਲਾਨ ਕਰਨਾ ਹੋਵੇ ਜਾਂ ਕਿਸੇ ਨੂੰ ਕੋਈ ਸਿਗਨਲ ਦੇਣਾ ਹੋਵੇ ਕਿ ਇਸ ਵਕਤ ਦੁਸ਼ਮਣ ਚੜ੍ਹ ਕੇ ਆ ਰਿਹਾ, ਤੇ ਉਹਨਾਂ ਨੂੰ ਸਿਗਨਲ ਦੇਣ ਵਾਸਤੇ ਇਹ ਜਿਹੜੀਆਂ ਬੰਦੂਕਾਂ ਸਨ ਇਹ ਯੂਜ਼ ਹੁੰਦੀਆਂ ਸਨ। ਇਹਦੇ ਅੰਦਰ ਕਾਰਤੂਸ ਪਾ ਕੇ ਤੇ ਇਹਦਾ ਸਿਗਨਲ ਦਿੱਤਾ ਜਾਂਦਾ ਸੀ, ਜਿਹੜਾ ਕਿ ਇੱਕ ਸ਼ੋਲੇ ਦਾ ਕੰਮ ਕਰਦਾ ਸੀ, ਜਿਹੜਾ ਸਮਾਨ ਤੇ ਬੁਲੰਦ ਹੁੰਦਾ ਸੀ ਤੇ ਅਗਲੇ ਨੂੰ ਸਿਗਨਲ ਪਹੁੰਚ ਜਾਂਦਾ ਸੀ। ਮਿੱਤਰ ਪਹਿਲਾਂ ਤੁਸੀਂ ਮੇਰੇ ਸਾਹਮਣੇ ਇਹ ਬਹੁਤ ਹੀ ਵੱਡੇ ਤੇ ਲੋਹੇ ਦੇ ਭਾਰੀ ਗੋਲੇ ਦੇਖ ਰਹੇ ਹੋ। ਆਖਿਆ ਜਾਂਦਾ ਕਿ ਮੁਗਲ ਦੌਰ ਦੇ ਵਿੱਚ ਇਹ ਗੋਲਿਆਂ ਨੂੰ ਇਮਾਰਤਾਂ ਨੂੰ ਢਾਉਣ ਵਾਸਤੇ, ਜਦੋਂ ਕਿਸੇ ਕਿਲੇ ਤੇ ਹਮਲਾ ਕੀਤਾ ਜਾਂਦਾ ਸੀ, ਦਰਵਾਜ਼ੇ ਨੂੰ ਤੋੜਨ ਵਾਸਤੇ ਜਾਂ ਦੀਵਾਰ ਨੂੰ ਤੋੜਨ ਵਾਸਤੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਸਿੱਖ ਰਾਜ ਆਇਆ, ਜਿਵੇਂ ਕਿ ਸਿੱਖ ਰਾਜ ਦੇ ਵਿੱਚ ਜਾਣ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ, ਲੋਕਾਂ ਨੂੰ ਕੈਦੀ ਕੀਤਾ ਜਾਂਦਾ ਸੀ। ਜਦੋਂ ਕੈਦ 'ਚ ਰੱਖਿਆ ਜਾਂਦਾ ਸੀ ਤਾਂ ਉਹਨਾਂ ਦੀ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਇਹਨਾਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤਾਂ ਕਿ ਉਹ ਭੱਜ ਨਾ ਸਕਣ। ਇਸ ਤੋਂ ਇਲਾਵਾ ਜੇ ਬ੍ਰਿਟਿਸ਼ ਰਾਜ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸਖਤ ਸਜ਼ਾ ਦੇਣੀ ਹੋਵੇ ਤਾਂ ਕਿਸੇ ਦੀ ਧੌਣ ਦੇ ਵਿੱਚ ਇਹਨੂੰ ਲਟਕਾ ਦਿੱਤਾ ਜਾਂਦਾ ਸੀ ਤਾਂ ਕਿ ਉਹ ਆਪਣੀ ਧੌਣ ਸਿੱਧੀ ਨਾ ਕਰ ਸਕੇ। ਇਸ ਤੋਂ ਬਾਅਦ ਅਸੀਂ ਸਾਹਮਣੇ ਦੇਖੀਏ ਤਾਂ ਸਾਨੂੰ ਬ੍ਰਿਟਿਸ਼ ਰਾਜ ਦੇ ਉਹ ਜਿਹੜੇ ਵਾਜੇ ਜਿਹੜੇ ਸੀਗੇ ਉਹ ਸਾਨੂੰ ਦੇਖਣ ਨੂੰ ਮਿਲਦੇ ਨੇ। ਪਿੱਛੇ ਅਗਰ ਅਸੀਂ ਦੇਖੀਏ, ਨਜ਼ਰ ਦੌੜਾਈਏ ਤਾਂ ਸਾਨੂੰ ਕਿਰਪਾਨਾਂ ਦੇਖਣ ਨੂੰ, ਕਿਰਪਾਨਾਂ ਦੀਆਂ ਮੁਖਤਲਿਫ ਸ਼ੇਪਾਂ ਦੇਖਣ ਨੂੰ ਮਿਲ ਰਹੀਆਂ। ਉਸ ਤੋਂ ਬਾਅਦ ਨੇਜ਼ੇ ਔਰ ਬਰਛੇ ਸਾਨੂੰ ਦੇਖਣ ਨੂੰ ਮਿਲ ਰਹੇ। ਸਾਹਮਣੇ ਤਮੰਚੇ ਔਰ ਕੜੇ ਵੀ ਸਾਨੂੰ ਦੇਖਣ ਨੂੰ ਮਿਲ ਰਹੇ, ਜਿਹੜੇ ਕਿ ਸਰਬ ਲੋਹ ਦੇ ਕੜੇ ਯੂਜ਼ ਹੁੰਦੇ ਸਨ, ਉਹ ਵੀ ਦੇਖਣ ਨੂੰ ਮਿਲੇ। ਇਸ ਪਾਸੇ ਦੇਖੀਏ ਤਾਂ ਸਾਨੂੰ ਇਰਾਨੀ ਖੰਜਰ ਦੇਖਣ ਨੂੰ ਮਿਲ ਰਹੇ ਆ। ਤੁਸੀਂ ਦੇਖ ਸਕਦੇ ਹੋ ਹਾਥੀ ਦੇ ਦੰਦਾਂ ਦਾ ਉਹਨਾਂ ਦਾ ਪਿੱਛੇ ਜਿਹੜਾ ਦਸਤਾ ਹੈ ਉਹ ਸਾਨੂੰ ਨਜ਼ਰ ਆਉਂਦਾ ਔਰ ਅੱਗੇ ਉਹ ਖੰਜਰ ਜਿਹੜੇ ਕਿ ਇਰਾਨੀ ਜਿਹੜੇ ਹੁਕਮਰਾਨ ਸਨ ਉਹ ਯੂਜ਼ ਕਰਦੇ ਸਨ। ਇਸ ਤੋਂ ਬਾਅਦ ਅਗਰ ਅਸੀਂ ਸਾਹਮਣੇ ਦੇਖਦੇ ਹਾਂ ਤਾਂ ਸਾਨੂੰ ਇੱਕ ਕੁਹਾੜੀਆਂ ਦੀ ਇੱਕ ਬੜੀ ਕਲੈਕਸ਼ਨ ਦੇਖਣ ਨੂੰ ਮਿਲੇ। ਆਖਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਇਹ ਕੁਹਾੜੀਆਂ ਦੀ ਕਲੈਕਸ਼ਨ ਯੂਜ਼ ਹੁੰਦੀ ਸੀ। ਸਾਹਮਣੇ ਉਹਦੇ ਨਾਲ ਹੀ ਬਿਲਕੁਲ ਤਮੰਚੇ ਸਾਨੂੰ ਦੇਖਣ ਨੂੰ ਮਿਲਦੇ ਹੈ ਔਰ ਉਹਦੇ ਨਾਲ ਹੀ ਉੱਚੇ ਲੰਬੇ ਭਾਲੇ ਤੇ ਉਹ ਬਰਛੇ ਵੀ ਹੈਗੇ ਨੇ, ਜਿਹੜੇ ਕਿ ਸਿੱਖ ਦੌਰ ਦੇ ਨਾਲ ਅਤੇ ਮੁਗਲ ਦੌਰ ਦੇ ਨਾਲ ਵੀ ਸੰਬੰਧਿਤ ਨੇ। ਇਸ ਤੋਂ ਬਾਅਦ ਬਹੁਤ ਹੀ ਖੂਬਸੂਰਤ ਇੱਕ ਕਲੈਕਸ਼ਨ ਸਾਨੂੰ ਕਟਾਰਾਂ ਦੀ ਦੇਖਣ ਨੂੰ ਮਿਲਦੀ ਹੈ। ਇੱਥੇ ਬਹੁਤ ਖੂਬਸੂਰਤ ਕਟਾਰਾਂ ਦੇਖ ਸਕਦੇ ਹੋ ਤੁਸੀਂ, ਕਟਾਰਾਂ ਦੀ ਕਿਵੇਂ ਸ਼ੇਪ ਡਿਫਰੈਂਟ ਹੈ। ਪਿੱਛੇ ਦੇਖ ਸਕਦੇ ਹੋ ਦਸਤਿਆਂ ਦੀ ਸ਼ੇਪ ਤੇ ਉਹਨਾਂ ਦੇ ਜਿਹੜੇ ਹੈ ਖੰਜਰ, ਉਹਨਾਂ ਦੀ ਸ਼ੇਪ ਵੀ ਤੁਸੀਂ ਦੇਖ ਸਕਦੇ ਹੋ। ਇਹਨਾਂ ਸਾਰੇ ਹਥਿਆਰਾਂ ਤੋਂ ਇਲਾਵਾ ਅਗਰ ਅਸੀਂ ਸਾਹਮਣੇ ਦੇਖੀਏ ਤਾਂ ਸਾਨੂੰ ਸਿੱਖ ਰਾਜ ਦੇ ਉਹ ਨਗਾਰੇ ਵੀ ਦੇਖਣ ਨੂੰ ਮਿਲ ਰਹੇ ਔਰ ਪਿੱਛੇ ਬ੍ਰਿਟਿਸ਼ ਰਾਜ ਦੇ ਸਾਨੂੰ ਵੀ ਉਹ ਜਿਹੜੇ ਬੈਂਡ ਆ ਉਹ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਕਿੰਨਾ ਖੂਬਸੂਰਤੀ ਦੇ ਨਾਲ ਇਹਨੂੰ ਸੰਭਾਲ ਕੇ ਰੱਖਿਆ ਗਿਆ। ਔਰ ਇਹਦੇ ਉੱਤੇ ਤੁਸੀਂ ਨਕਸ਼ ਦੇਖ ਸਕਦੇ ਹੋ ਕਿਵੇਂ ਫੌਜ ਦੇ ਅਤੇ ਜਾਨਵਰਾਂ ਦੇ ਕਿਵੇਂ ਚਿੱਤਰ ਅਤੇ ਘੋੜਿਆਂ ਦੇ ਬੜੇ ਖੂਬਸੂਰਤ ਤੇ ਢੰਗ ਤਰੀਕੇ ਦੇ ਨਾਲ ਇਹਦੇ ਚਿੱਤਰ ਘੜੇ ਗਏ ਹਨ। ਔਰ ਇਹ ਕੋਈ ਅੱਜ ਦੇ ਨਹੀਂ, ਇਹ ਅੱਜ ਤੋਂ ਤਕਰੀਬਨ 400-500 ਸਾਲ ਪੁਰਾਣੀਆਂ ਚੀਜ਼ਾਂ ਜਿਹੜੀਆਂ ਕਿ ਲਾਹੌਰ ਮਿਊਜ਼ੀਅਮ ਦੇ ਅੰਦਰ ਪਾਕਿਸਤਾਨ ਦੀ ਤਰਫੋਂ ਇਹਨਾਂ ਨੂੰ ਸਾਂਭ ਕੇ ਰੱਖਿਆ ਗਿਆ ਹੈ ਔਰ ਬੜੀ ਖੂਬਸੂਰਤੀ ਦੇ ਨਾਲ ਇਹਨੂੰ ਸਾਂਭ ਕੇ ਰੱਖਿਆ ਗਿਆ। ਤੁਸੀਂ ਇਸ ਤੋਂ ਇਲਾਵਾ ਮੇਰੇ ਕੋਲ ਰਸ਼ ਵੀ ਦੇਖ ਸਕਦੇ ਹੋ ਕਿ ਅੱਜ ਸੰਡੇ ਦਾ ਦਿਨ ਹੈ ਤੇ ਲੋਕ ਕਿਵੇਂ ਇਸ ਮਿਊਜ਼ੀਅਮ ਨੂੰ ਵਿਜ਼ਿਟ ਕਰਨ ਵਾਸਤੇ ਇਸ ਮਿਊਜ਼ੀਅਮ ਦੇ ਵਿੱਚ ਆ ਰਹੇ ਹਨ। ਜਿਵੇਂ ਹੀ ਅਸੀਂ ਪਿਛਲੇ ਸੈਕਸ਼ਨ ਤੋਂ ਅੱਗੇ ਆਉਂਦੇ ਹਾਂ ਤੇ ਸਾਨੂੰ ਇੱਕ ਬੰਦੂਕਾਂ ਦੀ ਬਹੁਤ ਸੋਹਣੀ ਕਲੈਕਸ਼ਨ ਦੇਖਣ ਨੂੰ ਮਿਲ ਰਹੀ ਹੈ, ਜਿਹਦੇ ਵਿੱਚ ਲੱਕੜੀ ਅਤੇ ਲੋਹੇ ਦੀ ਵਰਤੋਂ ਕੀਤੀ ਗਈ ਹੈ। ਇਹਦੇ ਅੰਦਰ ਉਹ ਕਾਰਤੂਸ ਪੈਂਦਾ ਸੀ ਜਦੋਂ ਆਪਾਂ ਮੂੰਹ ਦੇ ਨਾਲ ਚਮੜੇ ਦੇ ਨਾਲ ਬਣਿਆ ਹੁੰਦਾ ਸੀ ਤੇ ਜਿਹਨੂੰ ਚੋਂ ਬਰੂਦ ਕੱਢ ਕੇ ਇਹਦੇ ਵਿੱਚ ਇੱਕ ਸਿੰਗਲ ਗੋਲੀ ਚਲਾਉਣ ਵਾਸਤੇ ਇਹ ਬੰਦੂਕਾਂ ਬਣੀਆਂ ਹੋਈਆਂ ਸਨ। ਜਿਵੇਂ ਕਿ ਅਸੀਂ ਦੇਖਦੇ ਹਾਂ ਅੱਜ ਤਾਂ ਬਹੁਤ ਸਾਰੀਆਂ ਜਿਹੜੀਆਂ ਗੋਲੀਆਂ ਉਹਨਾਂ 'ਚ ਕਾਰਤੂਸ ਪੈਂਦੇ ਆ, ਪਰ ਇਹਦੇ ਵਿੱਚ ਸਿਰਫ ਇੱਕ ਸਿੰਗਲ ਗੋਲੀ ਪੈਂਦੀ ਸੀ ਤੇ ਉਹਨੂੰ ਚਲਾਇਆ ਜਾਂਦਾ ਸੀ। ਇਸ ਤੋਂ ਬਾਅਦ ਅਗਰ ਅਸੀਂ ਅੱਗੇ ਆਈਏ ਤਾਂ ਮੁਖਤਲਿਫ ਕਿਸਮ ਦੀਆਂ ਤਲਵਾਰਾਂ ਦੇਖਣ ਨੂੰ ਮਿਲਦੀਆਂ। ਇਹਦੇ ਵਿੱਚ ਕਿਹਾ ਜਾਂਦਾ ਹੈ ਕੁਝ ਤਲਵਾਰਾਂ ਉਹ ਨੇ ਜਿਹੜੇ ਕਿ ਬੱਚਿਆਂ ਨੂੰ ਸਿਖਲਾਈ ਦੇ ਵੇਲੇ ਵਰਤੀਆਂ ਜਾਂਦੀਆਂ ਸਨ, ਕਿ ਜਦੋਂ ਬੱਚਿਆਂ ਨੂੰ ਤਲਵਾਰ ਚਲਾਉਣੀ ਸਿਖਾਈ ਜਾਂਦੀ ਸੀ ਤੇ ਇਹਨਾਂ ਤਲਵਾਰਾਂ ਦੀ ਵਰਤੋਂ ਹੁੰਦੀ ਸੀ। ਇਹਨਾਂ ਵਿੱਚ ਸਾਨੂੰ ਕੁਝ ਤਲਵਾਰਾਂ ਸਟ੍ਰੇਟ ਦੇਖਣ ਨੂੰ ਮਿਲ ਰਹੀਆਂ, ਕੁਝ ਸਾਨੂੰ ਖੰਭਦਾਰ ਮਿਲ ਰਹੀਆਂ, ਕੁਝ ਜਿਹੜੀਆਂ ਤਲਵਾਰਾਂ ਉਹ ਸਾਨੂੰ ਛੋਟੀਆਂ ਅਰਕ ਤੇ ਵੱਡੀਆਂ ਤਲਵਾਰਾਂ ਦੋਨਾਂ ਤਰ੍ਹਾਂ ਦੀ, ਹਰ ਤਰ੍ਹਾਂ ਦੀ ਤਲਵਾਰ ਇੱਥੇ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਇਸ ਪਾਸੇ ਦੇਖੀਏ ਤੇ ਜਿਹੜੇ ਯੂਰਪੀ ਬਾਇਓਨੇਟਸ ਆ ਸਾਨੂੰ ਉਹ ਦੇਖਣ ਨੂੰ ਮਿਲ ਰਹੇ, ਜਿਹੜੇ ਕਿ ਬੰਦੂਕਾਂ ਦੇ ਅੱਗੇ ਲਾਏ ਜਾਂਦੇ ਸੀ। ਜੇਕਰ ਤੁਹਾਡੀ ਬੰਦੂਕ ਦੇ ਅੰਦਰ ਕਾਰਤੂਸ ਖਤਮ ਹੋ ਗਏ ਆ ਤੇ ਇਹਦੇ ਨਾਲ ਦੁਸ਼ਮਣ ਦੇ ਉੱਤੇ ਵਾਰ ਕਰਕੇ ਤੇ ਆਪਣੀ ਜੰਗ ਨੂੰ ਲੜਿਆ ਜਾਂਦਾ ਸੀ।
ਅਗਰ ਉਹਦੇ ਨਾਲ ਹੀ ਅਸੀਂ ਦੇਖੀਏ ਤੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਉਹ ਤੀਰ ਕਮਾਨ ਦੇਖਣ ਨੂੰ ਮਿਲਦਾ ਹੈ, ਜਿਹੜੇ ਤੀਰ ਕਮਾਨ ਦੀ ਵਰਤੋਂ ਉਹ ਜੰਗ ਦੇ ਦੌਰਾਨ ਕਰਦੇ ਸਨ। ਦੇਖ ਸਕਦੇ ਹੋ ਕਿ ਕਮਾਨ ਜਿਹੜੇ ਤੀਰ ਆ ਉਹ ਕਿੰਨੇ ਬਰੀਕ ਅਤੇ ਖੂਬਸੂਰਤ ਅਤੇ ਬਿਲਕੁਲ ਇੱਕ ਸਿਮਟਰੀ ਦੇ ਨਾਲ ਬਣਾਏ ਗਏ ਹਨ। ਉਹਦੇ ਨਾਲ ਹੀ ਕਮਾਨ ਦੀ ਤੁਸੀਂ ਸਾਖਤ ਦੇਖ ਸਕਦੇ ਹੋ ਅਤੇ ਉਹ ਕਟਾਰ ਵੀ ਦੇਖ ਸਕਦੇ ਹੋ, ਢਾਲ ਵੀ ਦੇਖ ਸਕਦੇ ਹੋ ਤੁਸੀਂ, ਜਿਹੜੀ ਕਿ ਇਹਦੇ ਨਾਲ ਲੱਗੀ ਹੋਈ ਹੈ। ਇਸ ਤੋਂ ਬਾਅਦ ਅਗਰ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਉੱਤੇ ਇੱਕ ਬਹੁਤ ਹੀ ਵੱਡਾ ਜਿਹੜਾ ਨੇਜ਼ਾ ਤੁਸੀਂ ਦੇਖ ਰਹੇ ਹੋ, ਕਿਹਾ ਜਾਂਦਾ ਕਿ ਇਹ ਨੇਜ਼ਾ ਮਹਾਰਾਜਾ ਖੜਕ ਸਿੰਘ ਦਾ ਸੀ। ਮਹਾਰਾਜਾ ਖੜਕ ਸਿੰਘ ਦਾ ਉਹ ਵੱਡਾ ਨੇਜ਼ਾ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਉਹ ਕਿੱਡਾ ਵੱਡਾ ਸੀ, ਜਿਹੜਾ ਕਿ ਸੈਂਟਰ 'ਚੋਂ ਫੜ ਕੇ ਆਪਣੇ ਦੋਨਾਂ ਪਾਸੇ ਜਿਹੜੇ ਜੰਗ ਦੇ ਵਿੱਚ ਮੌਜੂਦ ਲੋਕਾਂ ਦੇ ਉੱਤੇ ਜਦੋਂ ਵਾਰ ਕਰਦੇ ਸੀ, ਇਹਨੂੰ ਸੈਂਟਰ ਤੋਂ ਫੜ ਕੇ ਆਪਣੇ ਦੋਨਾਂ ਤਰਫ ਦੀ ਹਿਫਾਜ਼ਤ ਵਾਸਤੇ ਇਹਨੂੰ ਵਰਤੋਂ ਕੀਤੀ ਜਾਂਦੀ ਸੀ। ਖੱਬੀ ਸਾਈਡ ਨੂੰ ਕਵਰ ਕਰਨ ਤੋਂ ਬਾਅਦ ਜਿਵੇਂ ਹੀ ਅਸੀਂ ਸੱਜੇ ਪਾਸੇ ਆਉਂਦੇ ਹਾਂ ਤੇ ਸੱਜੇ ਪਾਸੇ ਸਾਨੂੰ ਤਮੰਚਿਆਂ ਦੀ ਇੱਕ ਬਹੁਤ ਵੱਡੀ ਕਲੈਕਸ਼ਨ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਤੁਸੀਂ ਜਾਣਦੇ ਹੋ ਇਹ ਤਮੰਚੇ ਜਦੋਂ ਬ੍ਰਿਟਿਸ਼ ਰਾਜ ਸੀ ਉਹਨਾਂ ਦੇ ਰਾਜ ਵੇਲੇ ਉਹਨਾਂ ਦੀ ਤਰਫੋਂ ਬਣਾਏ ਗਏ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਇੱਕ ਬਹੁਤ ਵੱਡੀ ਕਲੈਕਸ਼ਨ ਹੈ, ਜਿਨ੍ਹਾਂ ਦੇ ਵਿੱਚ ਸਾਨੂੰ ਮੁਖਤਲਿਫ ਸ਼ਕਲਾਂ ਵੀ ਦੇਖਣ ਨੂੰ ਮਿਲ ਰਹੀਆਂ, ਮੁਖਤਲਿਫ ਢੰਗ ਦੇ ਨਾਲ ਬਣਾਈਆਂ ਗਈਆਂ ਔਰ ਦੇਖਣ ਨੂੰ ਲੱਗਦਾ ਕਿ ਆਮ ਨਹੀਂ ਵੱਡੀਆਂ ਮਤਲਬ ਭਾਰੀਆਂ ਸਾਨੂੰ ਉਹ ਤਮੰਚੇ ਦੇਖਣ ਨੂੰ ਮਿਲ ਰਹੇ ਆ, ਕਾਫੀ ਭਾਰੇ ਤਮੰਚੇ ਨੇ। ਇਸ ਤੋਂ ਇਲਾਵਾ ਜਦੋਂ ਇਸ ਪਾਸੇ ਆਈਏ ਤਾਂ ਸਾਨੂੰ ਛੋਟੇ ਤਮੰਚੇ ਵੀ ਦੇਖਣ ਨੂੰ ਮਿਲ ਰਹੇ ਨੇ ਔਰ ਉਹਦੇ ਨਾਲ ਹੀ ਮੁਗਲ ਦੌਰ ਦੀ ਮੌਜੂਦ ਉਹ ਜ਼ਰਾ ਦੇ ਨਾਲ ਸਾਨੂੰ ਜਿਹੜੇ ਵੈਪਨ ਜੰਗ ਦੇ ਵਿੱਚ ਪ੍ਰੋਟੈਕਸ਼ਨ ਵਾਸਤੇ ਯੂਜ਼ ਹੁੰਦੇ ਸਨ। ਇਹ ਤੁਸੀਂ ਸਰ ਦੀ ਟੋਪੀ ਦੇਖ ਰਹੇ ਹੋ, ਇਹ ਛਾਤੀ ਦਾ ਕਵਰ, ਉਸ ਤੋਂ ਬਾਅਦ ਇਹ ਹੱਥਾਂ ਦੇ ਜਿਹੜੇ ਕੋਹਣੀਆਂ ਦਾ ਕਵਰ ਸਾਨੂੰ ਉਹ ਦੇਖਣ ਨੂੰ ਮਿਲਦਾ ਹੈ। ਇੱਥੇ ਵੀ ਸਾਨੂੰ ਛਾਤੀ ਦਾ ਕਵਰ ਤੇ ਸਾਨੂੰ ਇਹ ਸਾਹਮਣੇ ਇੱਕ ਢਾਲ ਦੇਖਣ ਨੂੰ ਮਿਲ ਰਹੀ ਹੈ। ਮਿੱਤਰ ਪਿਆਰੇ, ਜਦੋਂ ਮੈਂ ਤੁਹਾਨੂੰ ਬਾਹਰ ਦਿਖਾ ਰਿਹਾ ਸੀ ਬਿਲਕੁਲ ਫਾਊਂਟਨ ਦੇ ਸਾਹਮਣੇ ਇੱਕ ਜਾਲੀ ਦਾ ਦਰਵਾਜ਼ਾ, ਬਿਲਕੁਲ ਜਾਲੀ ਦਾ ਦਰਵਾਜ਼ਾ ਸੀ, ਉਹਦੇ ਅੱਗੇ ਨਾ ਸ਼ੀਸ਼ੇ ਦਾ ਲਾ ਕੇ ਇਹਨੂੰ ਕਵਰ ਕੀਤਾ ਗਿਆ ਤਾਂ ਕਿ ਬਾਹਰ ਦੀ ਨਮੀ ਜਾਂ ਕੋਈ ਗਰਮੀ ਵਗੈਰਾ ਅੰਦਰ ਇੰਟਰ ਨਾ ਹੋ ਸਕੇ। ਮੈਂ ਤੁਹਾਨੂੰ ਜਿਹੜੀ ਖੂਬਸੂਰਤ ਚੀਜ਼ ਦਰਵਾਜ਼ੇ ਦੀ ਦਿਖਾਉਣਾ ਚਾਹ ਰਿਹਾ ਕਿ ਇਤਿਹਾਸਿਕ ਦਰਵਾਜ਼ੇ ਦੇ ਵਿੱਚ ਦੇਖੋ ਕਿਵੇਂ ਉਹਨੂੰ ਬੰਦ ਕਰਨ ਦਾ ਇੱਕ ਸਾਧਨ ਰੱਖਿਆ ਗਿਆ ਸੀ ਕਿ ਇਹ ਫੱਟੀ ਦੇ ਨਾਲ ਇਹਨੂੰ ਬੰਦ ਕੀਤਾ ਜਾਂਦਾ ਸੀ। ਉੱਤੇ ਕੁੰਡੇ ਵੀ ਲਾਏ ਹੋਏ ਨੇ ਅੱਜ ਦੇ ਦੌਰ ਦੇ, ਪਰ ਪਹਿਲੇ ਦੌਰ ਦੇ ਵਿੱਚ ਇਹਨੂੰ ਬੰਦ ਕਰਨ ਵਾਸਤੇ ਇਸ ਫੱਟੀ ਦਾ ਯੂਜ਼ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਇੱਕ ਹੋਰ ਜਿਹੜਾ ਹੈਗਾ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਚਾਹਾਂਗਾ, ਜਿੱਥੇ ਇੱਕ ਤਲਵਾਰਾਂ ਦੀ ਇੱਕ ਬਹੁਤ ਵੱਡੀ ਕਲੈਕਸ਼ਨ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਇਸ ਪਾਸੇ ਯੂਰਪੀ ਤਲਵਾਰਾਂ, ਜਿਹੜੇ ਯੂਰਪ ਦੇ ਲੋਕ ਸਨ, ਜਿਹੜੇ ਯੂਰਪ ਦੇ ਜੰਗਜੂ ਸਨ, ਉਹਨਾਂ ਦੀਆਂ ਤਲਵਾਰਾਂ ਵੀ ਸਾਨੂੰ ਕਿਸੇ ਹੱਦ ਤੱਕ ਮੁਗਲ ਤਰਜ਼ ਦੇ ਨਾਲ ਦੀਆਂ ਦੇਖਣ ਨੂੰ ਮਿਲ ਰਹੀਆਂ, ਕਿਉਂਕਿ ਉਹ ਵੀ ਖੰਮਦਾਰ ਸਾਨੂੰ ਦੇਖਣ ਨੂੰ ਮਿਲ ਰਹੀਆਂ। ਔਰ ਕਿੰਨੀ ਕਲੈਕਸ਼ਨ ਇਹਦੇ ਵਿੱਚ ਮੌਜੂਦ ਹੈ, ਜਿਹਦੇ ਵਿੱਚ ਸਾਡੇ ਕੋਲ ਛੋਟੀਆਂ ਤਲਵਾਰਾਂ ਵੀ ਆ ਜਾਂਦੀਆਂ ਨੇ, ਉਸ ਤੋਂ ਬਾਅਦ ਵੱਡੀਆਂ ਤਲਵਾਰਾਂ ਵੀ ਆ ਜਾਂਦੀਆਂ। ਫਿਰ ਇਹਦੇ ਨਾਲ ਹੀ ਬਾਇਓਨੇਟਸ ਦੀ ਵੀ ਇੱਕ ਸਾਨੂੰ ਕਲੈਕਸ਼ਨ ਦੇਖਣ ਨੂੰ ਮਿਲ ਰਹੀ ਹੈ। ਅਸੀਂ ਪਿੱਛੇ ਵੀ ਇੱਕ ਬਾਇਓਨੇਟਸ ਦੀ ਕਲੈਕਸ਼ਨ ਦੇਖੀ, ਇਹਦੇ ਨਾਲ ਇੱਥੇ ਵੀ ਸਾਨੂੰ ਇੱਕ ਮਿਲ ਰਹੀ ਹੈ ਕਲੈਕਸ਼ਨ। ਉਸ ਤੋਂ ਬਾਅਦ ਜੇਕਰ ਅਸੀਂ ਇਹਦੇ ਉੱਤੇ ਆਈਏ ਤੇ ਅਫਗਾਨੀ ਜਿਹੜੀ ਫੌਜ ਸੀ, ਉਹ ਅਫਗਾਨੀ ਫੌਜ ਇਹਨਾਂ ਤਲਵਾਰਾਂ, ਇਹਨਾਂ ਛੁਰਿਆਂ ਦਾ ਯੂਜ਼ ਕਰਦੀ ਸੀ ਆਪਣੇ ਜੰਗ ਦੇ ਵਿੱਚ। ਇਹਦੇ ਵਿੱਚ ਵੀ ਸਾਨੂੰ ਕੁਝ ਹਾਥੀ ਦੇ ਦੰਦਾਂ ਦੇ ਨਾਲ ਬਣੇ ਹੋਏ ਦਸਤੇ ਨਜ਼ਰ ਆ ਰਹੇ, ਕੁਝ ਲੱਕੜੀ ਦੇ ਬਣੇ ਹੋਏ ਦਸਤੇ ਨਜ਼ਰ ਆ ਰਹੇ ਨੇ। ਔਰ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਪਾਸੋਂ ਇਹ ਥੋੜੀ ਜਿਹੀ ਮੋਟਾਈ ਦੇ ਵਿੱਚ ਆਉਂਦੀ ਹੈ ਤੇ ਜਿਵੇਂ ਹੀ ਅੱਗੋਂ ਜਾਂਦੀ ਹੈ ਤੇ ਬਹੁਤ ਖੰਮਦਾਰ ਤੇ ਤਿੱਖੀਆਂ ਹੁੰਦੀਆਂ ਔਰ ਅੱਗੋਂ ਨੋਕਦਾਰ ਬਣਾਈਆਂ ਗਈਆਂ। ਉਸ ਤੋਂ ਇਲਾਵਾ ਢਾਲ ਦੀ ਤੁਸੀਂ ਬੰਤਰ ਚੈੱਕ ਕਰ ਸਕਦੇ ਹੋ। ਅੱਛਾ ਮਿੱਤਰ ਪਿਆਰਿਓ, ਤੁਸੀਂ ਹੁਣੇ ਹੀ ਦੇਖਿਆ ਕਿ ਮੈਂ ਤੁਹਾਨੂੰ ਸਿੱਖ ਰਾਜ, ਮੁਗਲ ਦੌਰ ਅਤੇ ਯੂਰਪੀ ਜਿਹੜੇ ਬ੍ਰਿਟਿਸ਼ ਰਾਜ ਦੇ ਸਮੇਂ ਦੀਆਂ ਤੁਹਾਨੂੰ ਜਿਹੜੇ ਹਥਿਆਰ ਸੀ ਉਹ ਦਿਖਾਏ। ਉਸ ਤੋਂ ਬਾਅਦ ਇੱਥੇ ਵੀ ਮੈਂ ਤੁਹਾਨੂੰ ਕੁਝ ਹਥਿਆਰ ਦਿਖਾਉਣਾ ਚਾਹੁੰਦਾ। ਤੁਸੀਂ ਦੇਖ ਸਕਦੇ ਹੋ ਕਿ ਇਹ ਸਾਡੇ ਕੋਲ ਸਾਂਚਾ ਜਿਹਦੇ ਅੰਦਰ ਬਰੂਦ ਬਣਾਇਆ ਜਾਂਦਾ ਸੀ, ਕਿ ਬਰੂਦ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਕਿ ਬੰਦੂਕ ਦੇ ਵਿੱਚ ਵਰਤੋਂ ਕੀਤੀ ਜਾਂਦੀ ਸੀ, ਉਹ ਸਾਂਚਾ ਜਿਹਦੇ ਅੰਦਰ ਉਹਨਾਂ ਨੂੰ ਬਣਾਇਆ ਜਾਂਦਾ ਸੀ। ਉਸ ਤੋਂ ਇਲਾਵਾ ਇਹ ਵੀ ਸਾਡੇ ਕੋਲ ਛੋਟਾ ਸਾਂਚਾ ਜਿਹਦੇ ਵਿੱਚ ਤਮੰਚੇ ਦੀਆਂ ਜਿਹੜੀਆਂ ਗੋਲੀਆਂ ਉਹ ਬਣਾਈਆਂ ਜਾਂਦੀਆਂ ਸਨ। ਔਰ ਉਹ ਗੋਲੀਆਂ ਜਿਹੜੀਆਂ ਬਰੂਦ ਦੀਆਂ ਗੋਲੀਆਂ, ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਉਹ ਛੋਟੀਆਂ ਗੋਲੀਆਂ ਜਿਹੜੇ ਤਮੰਚੇ ਵਾਸਤੇ ਯੂਜ਼ ਹੁੰਦੀਆਂ ਸਨ। ਉਸ ਤੋਂ ਬਾਅਦ ਉਹ ਵੱਡੀਆਂ ਜਿਹੜੀਆਂ ਬੰਦੂਕ ਦੇ ਵਾਸਤੇ ਇਸਤੇਮਾਲ ਕੀਤੀਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਸਾਨੂੰ ਇਹ ਛੋਟੇ ਸਾਂਚੇ ਵੀ ਮਿਲਦੇ ਆ, ਜਿਹੜੇ ਤੁਸੀਂ ਦੇਖ ਰਹੇ ਹੋ। ਇਹਦੇ ਵਿੱਚ ਵੀ ਗੋਲੀਆਂ ਨੂੰ ਬਣਾਇਆ ਜਾਂਦਾ ਸੀ ਔਰ ਇਹ ਉਹ ਤਮੰਚੇ ਜਿਹਦੇ ਵਿੱਚ ਛੋਟੀਆਂ ਗੋਲੀਆਂ ਨੂੰ ਯੂਜ਼ ਕੀਤਾ ਜਾਂਦਾ ਸੀ। ਔਰ ਇਹਦੇ ਵਿੱਚ ਇਹ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ, ਇਹਦੇ ਵਿੱਚ ਗੋਲੀਆਂ ਨੂੰ ਇਹਦਾ ਸਾਈਜ਼, ਉਹਨਾਂ ਦਾ ਵਜ਼ਨ ਇਹਦੇ ਵਿੱਚ ਮਾਪਿਆ ਜਾਂਦਾ ਸੀ। ਉਸ ਤੋਂ ਬਾਅਦ ਇਹ ਜਿਹੜੀ ਤੁਸੀਂ ਇੱਕ ਚੀਜ਼ ਦੇਖ ਰਹੇ ਹੋ, ਇਹ ਸਜ਼ਾ ਦੇ ਤੌਰ ਤੇ ਯੂਜ਼ ਕੀਤੀ ਜਾਂਦੀ ਸੀ। ਆਖਿਆ ਜਾਂਦਾ ਹੈ ਕਿ ਜਦੋਂ ਕਿਸੇ ਦੀ ਉਂਗਲ ਕੱਟਣੀ ਹੁੰਦੀ ਸੀ, ਇਹਦੇ ਵਿੱਚ ਫਿਕਸ ਕਰਕੇ ਤੇ ਤਲਵਾਰ ਦੇ ਨਾਲ ਉਹਦੀ ਉਂਗਲ ਕੱਟ ਦਿੱਤੀ ਜਾਂਦੀ ਸੀ ਜਾਂ ਚਾਕੂ ਦੇ ਨਾਲ। ਔਰ ਉਹਦੇ ਨਾਲ ਹੀ ਬਿਲਕੁਲ ਇੱਕ ਛੋਟੇ ਪਾਸੇ ਜਦੋਂ ਨਾਖਣ ਨੂੰ ਕੱਟਣਾ ਹੋਵੇ ਤੇ ਉਹ ਨਾਖਣ ਕੱਟਣ ਵਾਸਤੇ ਯੂਜ਼ ਹੁੰਦੀ ਸੀ। ਉਹਦੇ ਨਾਲ ਹੀ ਤੁਸੀਂ ਉਹ ਤਮੰਚੇ ਦੇਖ ਰਹੇ ਹੋ ਔਰ ਪਿੱਛੇ ਤੁਸੀਂ ਇੱਕ ਉਹ ਦੇਖ ਰਹੇ ਹੋ ਥੈਲੀ, ਜਿਹਦੇ ਅੰਦਰ ਬਰੂਦ ਨੂੰ ਸਟੋਰ ਕੀਤਾ ਜਾਂਦਾ ਸੀ ਕਿ ਜਦੋਂ ਕਦੇ ਗੋਲੀ ਚਲਾਣੀ ਹੁੰਦੀ ਸੀ ਤਾਂ ਉਸ ਬਰੂਦ ਨੂੰ ਤਮੰਚੇ ਦੇ ਅੰਦਰ ਭਰਿਆ ਜਾਂਦਾ ਸੀ ਤੇ ਇਹ ਪੱਥਰ ਦੀਆਂ ਗੋਲੀਆਂ ਪਾ ਕੇ
ਉਹਦੇ ਰਾਹੀਂ ਚਲਾਈਆਂ ਜਾਂਦੀਆਂ ਸਨ। ਹਾਂਜੀ ਮਿੱਤਰ ਪਿਆਰੇ, ਤੁਸੀਂ ਇੱਥੇ ਇੱਕ ਦੇਖ ਰਹੇ ਹੋ ਕਿ ਇੱਕ ਇਸ ਸਟਿਕ ਦੀ ਸ਼ਕਲ ਦੀ ਬਣੀ ਹੋਈ ਤੁਸੀਂ ਇੱਕ ਤਲਵਾਰ ਦੇਖ ਸਕਦੇ ਹੋ ਕਿ ਬਾਜ਼ਾਰ ਦੇਖਣ ਨੂੰ ਤੇ ਸਟਿਕ ਲੱਗਦੀ ਹੈ ਜਿਹੜੀ ਕਿ ਚੱਲਣ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ, ਪਰ ਇਹਦੇ ਅੰਦਰ ਵੀ ਇੱਕ ਤਲਵਾਰ ਮੌਜੂਦ ਹੈ। ਜਦੋਂ ਕਦੇ ਅਚਾਨਕ ਕੋਈ ਬਾਦਸ਼ਾਹ ਦੇ ਉੱਤੇ ਅਟੈਕ ਕਰੇ ਤਾਂ ਇਹਦੇ ਨਾਲ ਆਪਣੀ ਸੁਰੱਖਿਆ ਕਰ ਸਕਦਾ ਸੀ। ਇਸ ਤੋਂ ਇਲਾਵਾ ਦੂਸਰੇ ਪਾਸੇ ਆਈਏ ਤਾਂ ਸਾਨੂੰ ਮਹਾਰਾਜਾ ਦਲੀਪ ਸਿੰਘ ਦੀ ਇੱਕ ਛੋਟੀ ਜਿਹੜੀ ਖਿਡੌਣੇ ਦੇ ਤੌਰ 'ਤੇ ਇਸਤੇਮਾਲ ਹੁੰਦੀ ਸੀ ਉਹ ਤੋਪ ਸਾਨੂੰ ਦੇਖਣ ਨੂੰ ਮਿਲਦੀ ਹੈ। ਪਰਲੇ ਪਾਸੇ ਸਾਨੂੰ ਇੱਕ ਕਵਰ ਦੇਖਣ ਨੂੰ ਮਿਲ ਰਿਹਾ ਜਿਹਦੇ ਅੰਦਰ ਘੋੜੇ ਨੂੰ ਰੱਖਿਆ ਗਿਆ ਕਿ ਜਦੋਂ ਘੋੜੇ ਕਿਸੇ ਨੂੰ ਮਾਰੇ ਜਾਂਦੇ ਸਨ ਤੇ ਇਸੇ ਕਵਰ ਦੇ ਵਿੱਚੋਂ ਕੱਢ ਕੇ ਉਹ ਘੋੜੇ ਦੀ ਵਰਤੋਂ ਕੀਤੀ ਜਾਂਦੀ ਸੀ। ਉਸ ਤੋਂ ਇਲਾਵਾ ਅਸੀਂ ਆਈਏ ਤੇ ਇੱਕ ਬਹੁਤ ਹੀ ਦਰਦਨਾਕ ਸਜ਼ਾ ਜਿਹੜੇ ਕਿ ਜਾਨਵਰਾਂ ਨੂੰ ਦਰਦਨਾਕ ਸਜ਼ਾ ਦੇਣ ਵਾਸਤੇ, ਜਿਵੇਂ ਕਿ ਫੌਜ ਘੋੜਿਆਂ ਤੇ ਸਵਾਰ ਹੋ ਕੇ ਆ ਰਹੀ ਹੈ ਤੇ ਉਹਨਾਂ ਦੇ ਰਸਤੇ ਦੇ ਵਿੱਚ ਇਹ ਕਿੱਲ ਜਿਹੜੇ ਤੁਸੀਂ ਤਿੰਨਾਂ ਡਾਇਰੈਕਸ਼ਨ ਦੇ ਵਿੱਚ ਦੇਖ ਰਹੇ ਹੋ, ਇਹ ਕਿੱਲ ਘੋੜਿਆਂ ਦੇ ਰਸਤੇ ਦੇ ਵਿੱਚ ਸੁੱਟ ਦਿੱਤੇ ਜਾਂਦੇ ਸੀ ਤਾਂ ਜੋ ਘੋੜਿਆਂ ਦੇ ਪੈਰਾਂ ਦੇ ਵਿੱਚ ਲੱਗਣ ਤੇ ਫੌਜ ਥੱਲੇ ਡਿੱਗ ਜੇ। ਉਸ ਤੋਂ ਇਲਾਵਾ ਇਹ ਮਾਈਨਸ ਦੇ ਤੌਰ ਤੇ ਇਸਤੇਮਾਲ ਹੁੰਦਾ ਸੀ ਕਿ ਜ਼ਮੀਨ ਦੇ ਥੱਲੇ ਇਹਦੇ ਵਿੱਚ ਬਰੂਦ ਭਰ ਕੇ ਗੱਡ ਦਿੱਤਾ ਜਾਂਦਾ ਸੀ ਤੇ ਉੱਤੇ ਕਿੱਲ ਰੱਖ ਕੇ ਜਾਂ ਕੋਈ ਚੀਜ਼ਾਂ ਰੱਖ ਕੇ ਉਹਦੇ ਉੱਤੇ ਜਿਵੇਂ ਵਜ਼ਨ ਪਏ ਤੇ ਉਹ ਜਿਹੜਾ ਬਰੂਦ ਆ ਚੱਲ ਜੇ ਤੇ ਫੌਜ ਦਾ ਮੁਕਾਬਲਾ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਤੁਸੀਂ ਮੇਰੇ ਪਿੱਛੇ ਇੱਕ ਗੋਲ ਲੋਹੇ ਦੇ ਬਣੇ ਹੋਏ ਉਹ ਇੱਕ ਜ਼ੰਜੀਰ ਦੇਖ ਰਹੇ ਹੋ। ਕਿਹਾ ਜਾਂਦਾ ਹੈ ਕਿ ਹਾਥੀ ਦੀ ਸੁੰਡ ਨੂੰ ਬੰਨ੍ਹ ਕੇ ਘੁਮਾਇਆ ਜਾਂਦਾ ਸੀ ਤਾਂ ਜੋ ਜਿਹੜੀ ਫੌਜ ਬਾਦਸ਼ਾਹ ਦੀ ਹਾਥੀ ਦੇ ਕੋਲ ਆਉਂਦੀ ਸੀ ਉਹ ਜ਼ਖਮੀ ਹੋ ਜਾਏ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਥਿਆਰ ਜਿਹੜੇ ਕਿ ਮੁਗਲ ਦੌਰ ਦੇ ਵਿੱਚ, ਸਿੱਖ ਰਾਜ ਦੇ ਵਿੱਚ ਅਤੇ ਬ੍ਰਿਟਿਸ਼ ਰਾਜ ਦੇ ਵਿੱਚ ਯੂਜ਼ ਕੀਤੇ ਜਾਂਦੇ ਸਨ, ਉਹਨਾਂ ਨੂੰ ਬੜੀ ਖੂਬਸੂਰਤੀ ਤੇ ਸੁਚੱਜੇ ਢੰਗ ਦੇ ਨਾਲ ਇਸ ਸ਼ਾਹੀ ਕਿਲੇ ਦੇ ਮਿਊਜ਼ੀਅਮ ਦੇ ਅੰਦਰ ਰੱਖਿਆ ਗਿਆ ਹੈ। ਇਸ ਤੋਂ ਬਾਅਦ ਇੱਕ ਸਾਨੂੰ ਇਹ ਤਲਵਾਰ ਵੀ ਦੇਖਣ ਨੂੰ ਮਿਲ ਰਹੀ ਹੈ। ਕਿਹਾ ਜਾਂਦਾ ਹੈ ਕਿ ਕਿਸੇ ਦੀ ਗਰਦਨ ਨੂੰ ਲਾਉਣ ਵਾਸਤੇ, ਧੌਣ ਨੂੰ ਲਾਉਣ ਵਾਸਤੇ ਇਹਦੀ ਵਰਤੋਂ ਕੀਤੀ ਜਾਂਦੀ ਸੀ ਕਿ ਜੇਕਰ ਕਿਸੇ ਨੇ ਕੋਈ ਗਲਤੀ ਕੀਤੀ ਹੈ ਜਾਂ ਕੋਈ ਦੁਸ਼ਮਣ ਫੜਿਆ ਗਿਆ ਤੁਹਾਡੇ ਤੇ ਅਟੈਕ ਕਰਦਾ ਤੇ ਉਹਦੀ ਗਰਦਨ ਨੂੰ ਲਾਉਣ ਵਾਸਤੇ ਇਸ ਤਲਵਾਰ ਦਾ ਇਸਤੇਮਾਲ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਚੱਲਣਾ ਉਸ ਸੈਕਸ਼ਨ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਫੇਵਰਟ ਘੋੜੀ ਅਸਪੇ ਲੈਲਾ ਮੌਜੂਦ ਹੈ। ਉਹ ਸੈਕਸ਼ਨ ਵੀ ਤੁਹਾਨੂੰ ਦਿਖਾਉਣਾ ਹੈ। ਮਿੱਤਰ ਪਿਆਰਿਓ, ਅਸਪੇ ਲੈਲਾ ਦੀ ਤਰਫ ਜਾਣ ਤੋਂ ਪਹਿਲੇ ਸਾਡੇ ਕੋਲ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਦੀ ਕਲੈਕਸ਼ਨ ਦੇਖਣ ਨੂੰ ਮਿਲਦੀ ਹੈ। ਇਹ ਉਹ ਪੇਂਟਿੰਗ ਹੈ ਜਿਹਦੇ ਵਿੱਚ ਸਿੱਖ ਅਤੇ ਜਿਹੜੀ ਬ੍ਰਿਟਿਸ਼ ਰਾਜ ਦੀ ਜਿਹੜੀਆਂ ਜੰਗਾਂ ਉਹ ਸਾਨੂੰ ਦੇਖਣ ਨੂੰ ਮਿਲ ਰਹੀਆਂ। ਇਸ ਪੇਂਟਿੰਗ ਦੇ ਵਿੱਚ ਸਾਨੂੰ ਚਿਲੀਆਂਵਾਲਾ ਦੀ ਜਿਹੜੀ ਜੰਗ ਹੈ ਉਹ ਦੇਖਣ ਨੂੰ ਮਿਲ ਰਹੀ ਹੈ, ਜਿਹਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਨੇ ਆਪਣਾ ਨੇਜ਼ਾ ਫੜਿਆ ਅਤੇ ਬ੍ਰਿਟਿਸ਼ ਜਿਹੜੀ ਆਰਮੀ ਉਹਦੇ ਉੱਤੇ ਅਟੈਕ ਕਰ ਰਹੇ ਹਨ। ਇਸ ਪਾਸੇ ਦੇਖੀਏ ਤਾਂ ਸਾਨੂੰ ਇੱਕ ਜੰਗ ਦਾ ਮੰਜ਼ਰ ਨਜ਼ਰ ਆ ਰਿਹਾ। ਕਿਹਾ ਜਾਂਦਾ ਕਿ ਇਹ ਮੁਲਤਾਨ ਦੀ ਜੰਗ ਦੇ ਸਮੇਂ ਦੀ ਮੰਜ਼ਰ ਪੇਸ਼ ਕੀਤਾ ਗਿਆ, ਜਿਹਦੇ ਵਿੱਚ ਬ੍ਰਿਟਿਸ਼ ਆਰਮੀ ਅਤੇ ਸਿੱਖ ਆਰਮੀ ਦੇ ਦਰਮਿਆਨ ਜਿਹੜੀ ਜੰਗ ਹੋਈ ਉਹਦਾ ਇੱਕ ਮੰਜ਼ਰ ਹੈ। ਪਿੱਛੇ ਤੁਸੀਂ ਕਿਲੇ ਦੀਆਂ ਦੀਵਾਰਾਂ ਦੇਖ ਸਕਦੇ ਹੋ ਕਿਵੇਂ ਬਰੂਦ ਦੇ ਨਾਲ ਉਹਨਾਂ ਨੂੰ ਢਹਿ ਢੇਰੀ ਕੀਤਾ ਗਿਆ। ਉਸ ਤੋਂ ਇਲਾਵਾ ਅਗਲੇ ਪਾਸੇ ਆਈਏ ਤੇ ਅਗਲੇ ਪਾਸੇ ਵੀ ਸਾਨੂੰ ਐਸੇ ਹੀ ਤਰ੍ਹਾਂ ਇੱਕ ਜੰਗ ਦਾ ਮੰਜ਼ਰ ਦੇਖਣ ਨੂੰ ਮਿਲਦਾ ਹੈ। ਮੂਦਕੀ ਦੀ ਜੰਗ ਦੇ ਵਿੱਚ ਜਿਹੜਾ ਮੰਜ਼ਰ ਸੀਗਾ ਉਹਨੂੰ ਇਸ ਪੇਂਟਿੰਗ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੂਫਾਨ ਦਾ ਮੰਜ਼ਰ ਵੀ ਨਜ਼ਰ ਆ ਰਿਹਾ। ਦਰਖਤਾਂ ਦੇ ਜੇ ਪੱਤੇ ਦੇਖੀਏ ਤਾਂ ਉਹਦੇ ਵਿੱਚ ਸਾਨੂੰ ਤੂਫਾਨ ਦਾ ਮੰਜ਼ਰ ਵੀ ਦੇਖਣ ਨੂੰ ਮਿਲ ਰਿਹਾ। ਮਤਲਬ ਪੇਂਟਿੰਗ ਨੂੰ ਕਿੰਨੀ ਖੂਬਸੂਰਤੀ ਅਤੇ ਨਫਾਸਤ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਛੋਟੀ ਡਿਟੇਲ ਦੇ ਉੱਤੇ ਬੜਾ ਫੋਕਸ ਕੀਤਾ ਗਿਆ। ਇਹ ਸਾਹਮਣੇ ਫੌਜ, ਉਸ ਤੋਂ ਇਲਾਵਾ ਪਿੱਛੋਂ ਆਂਦੀ ਹੋਈ ਫੌਜ ਵੀ ਸਾਨੂੰ ਨਜ਼ਰ ਆ ਸਕਦੀ ਹੈ। ਇਸ ਪੇਂਟਿੰਗ ਨੂੰ ਜੇਕਰ ਅਸੀਂ ਦੇਖੀਏ ਤਾਂ ਸਾਨੂੰ ਬਹੁਤ ਛੋਟੀ ਡਿਟੇਲ ਇਹਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਜਿਵੇਂ ਕਿ ਫੌਜੀਆਂ ਦੀ ਟੋਪੀਆਂ ਦੇ ਉੱਤੇ ਉਹਨਾਂ ਦੇ ਉਹ ਨੰਬਰ ਮੈਂਸ਼ਨ ਹੈ ਜਿਹੜੇ ਕਿ ਹਰ ਇੱਕ ਫੌਜੀ ਨੂੰ ਅਲਾਟ ਕੀਤਾ ਜਾਂਦਾ ਸੀ ਬ੍ਰਿਟਿਸ਼ ਰਾਜ ਦੇ ਵੇਲੇ। ਉਸ ਤੋਂ ਇਲਾਵਾ ਜੇ ਦਰਖਤਾਂ 'ਤੇ ਦੇਖੀਏ ਤਾਂ ਸਾਨੂੰ ਤੂਫਾਨ ਦਾ ਮੰਜ਼ਰ ਵੀ ਇਹਦੇ ਵਿੱਚ ਨਜ਼ਰ ਆਉਂਦਾ ਹੈ ਕਿ ਜਿਵੇਂ ਉਹਦੇ ਵਿੱਚ ਹਨੇਰੀ ਚੱਲ ਰਹੀ ਹੋਵੇ ਔਰ ਇਹਨਾਂ ਦਰਖਤਾਂ ਦੇ ਉੱਤੇ ਉਹ ਸਿੱਖ ਜਿਹੜੇ ਯੋਧੇ ਸਨ, ਉਹ ਜਿਹੜੇ ਸਿੱਖ ਫੌਜੀ ਸਨ, ਉਹ ਵੀ ਦੇਖਣ ਨੂੰ ਮਿਲ ਰਿਹਾ ਕਿ ਉਹ ਦਰਖਤਾਂ ਦੇ ਉੱਤੋਂ ਬ੍ਰਿਟਿਸ਼ ਆਰਮੀ ਦੇ ਉੱਤੇ ਗੋਲੀਆਂ ਚਲਾ ਰਹੇ ਹਨ। ਇਸ ਪਾਸੇ ਆਈਏ ਤਾਂ ਸਾਨੂੰ ਅਲੀਵਾਲ ਦੀ ਇੱਕ ਜੰਗ ਦਾ ਮੰਜ਼ਰ ਦੇਖਣ ਨੂੰ ਮਿਲਦਾ ਹੈ। ਇਹ ਵੀ ਜੰਗ ਸਿੱਖ ਅਤੇ ਬ੍ਰਿਟਿਸ਼ ਰਾਜ ਦੇ ਨਾਲ ਹੋਈ। ਦਰਸ਼ਕੋ, ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇਹ ਜਿਹੜੀਆਂ ਜੰਗਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਹੀਂ ਹੋਈਆਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਗੋਰਿਆਂ ਨੇ ਇੱਕ ਟ੍ਰੀਟੀ ਆਫ ਫਰੈਂਡਸ਼ਿਪ ਸਾਈਨ ਕੀਤਾ ਹੋਇਆ ਸੀ ਕਿ ਤੁਸੀਂ ਪੰਜਾਬ ਦੀ ਧਰਤੀ ਵੱਲ ਮੂੰਹ ਨਹੀਂ ਕਰੋਗੇ। ਪਰ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਕਮਜ਼ੋਰ ਹੁੰਦੀ ਹੈ, ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ, ਹਰੀ ਸਿੰਘ ਨਲਵਾ ਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਸਾਰੇ ਲੋਕ ਪੰਜਾਬ ਦੀ ਤਰਫ ਮੂੰਹ ਕਰਦੇ ਹਨ ਅਤੇ ਸਿੱਖ ਫੈਮਿਲੀ ਦੇ ਉੱਤੇ ਅਟੈਕ ਕਰਦੇ ਹਨ ਤੇ ਉਸ ਤੋਂ ਬਾਅਦ ਇਹ ਜੰਗਾਂ ਸ਼ੁਰੂ ਹੁੰਦੀਆਂ। ਇਸ ਪਾਸੇ ਦੀ ਅਸੀਂ ਪੇਂਟਿੰਗ ਦੇਖੀਏ ਤੇ ਇਹ ਫਿਰੋਜ਼ ਸ਼ਾਹ ਦੀ ਜੰਗ ਦਾ ਦੂਸਰਾ ਦਿਨ ਦਾ ਮੰਜ਼ਰ ਸਾਨੂੰ ਦੇਖਣ ਨੂੰ ਮਿਲ ਰਿਹਾ, ਜਿਹਦੇ ਵਿੱਚ ਬ੍ਰਿਟਿਸ਼ ਰਾਜ ਤੋਪਾਂ ਦੇ ਨਾਲ ਹਮਲੇ ਕਰਦੇ ਹੋਏ ਦਿਖਾਈ ਦਿੰਦੇ ਹਨ ਔਰ ਬਹੁਤ ਸਾਰੇ ਜਿਹੜੇ ਕਿ ਸਿਪਾਹੀ ਜ਼ਖਮੀ ਹੋਏ ਹਨ ਉਹ ਵੀ ਸਾਨੂੰ ਨਜ਼ਰ ਆ ਰਹੇ ਹਨ, ਦੇਖਣ ਨੂੰ ਮਿਲ ਰਹੇ ਹਨ। ਮਤਲਬ ਇਸ ਪੇਂਟਿੰਗ ਵੀ ਬੜੀ ਖੂਬਸੂਰਤੀ ਦੇ ਨਾਲ ਬਣਾਇਆ ਗਿਆ। ਇਸ ਪਾਸੇ ਆਈਏ ਤੇ ਸਾਨੂੰ ਰਾਮਗੜ੍ਹ ਦੀ ਜੰਗ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਜਿਹੜੀ ਬ੍ਰਿਟਿਸ਼ ਰਾਜ ਜਿਹੜੇ ਪਿੱਛੇ ਅਸੀਂ ਜਿਹੜੀਆਂ ਉਹਨਾਂ ਫੌਜਾਂ ਦੀ ਵਰਦੀ ਦੇਖੀ ਉਹ ਸਾਨੂੰ ਰੈੱਡ ਕਲਰ ਦੇ ਵਿੱਚ ਨਜ਼ਰ ਆ ਰਹੀ ਹੈ, ਪਰ ਇਹਦੇ ਵਿੱਚ ਸਾਨੂੰ ਰੈੱਡ ਅਤੇ ਬਲੂ ਦੋਨੇ ਕਲਰ ਦੇ ਵਿੱਚ ਇਹ ਸਾਨੂੰ ਉਹਨਾਂ ਦੀ ਯੂਨੀਫਾਰਮ ਦੇਖਣ ਨੂੰ ਮਿਲ ਰਹੀ ਹੈ ਔਰ ਬਹੁਤ ਡਿਟੇਲ ਦੇ ਉੱਤੇ ਇਹਦੇ ਉੱਤੇ ਵੀ ਕੰਮ ਕੀਤਾ ਗਿਆ। ਜਿਹੜੇ ਫਨਕਾਰ ਨੇ, ਜਿਹੜੇ ਲੋਕਾਂ ਨੇ ਇਹਨਾਂ ਨੂੰ ਬਣਾਇਆ
ਬੜੀ ਹੀ ਖੂਬਸੂਰਤੀ ਅਤੇ ਨਫਾਸਤ ਦੇ ਨਾਲ ਇਹਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਾਂ ਜੰਗ ਦਾ ਹਰ ਉਹ ਮੰਜ਼ਰ ਦਿਖਾਉਣ ਦੀ ਕੋਸ਼ਿਸ਼ ਕਰਨ। ਔਰ ਇਹ ਇੱਕ ਬਹੁਤ ਡਿਟੇਲ ਦੇ ਵਿੱਚ ਹੈ ਚੀਜ਼, ਕਿਉਂਕਿ ਸਾਡਾ ਪ੍ਰੋਗਰਾਮ ਦਾ ਫਾਰਮੈਟ ਇੰਨਾ ਨਹੀਂ ਕਿ ਮੈਂ ਤੁਹਾਨੂੰ ਸਾਰੀ ਇੱਕ ਡਿਟੇਲ ਦੱਸ ਸਕਾਂ, ਪਰ ਦੱਸਣ ਦਾ ਮਕਸਦ ਹੈ ਕਿ ਇੱਕ ਪੇਂਟਿੰਗ ਦੇ ਅੰਦਰ ਬਹੁਤ ਵੱਡੀ ਡਿਟੇਲ ਛੁਪੀ ਹੈ। ਇਸ ਪੇਂਟਿੰਗ ਤੇ ਵੀ ਜੇਕਰ ਅਸੀਂ ਆਈਏ ਤਾਂ ਸਾਨੂੰ ਫਿਰੋਜ਼ ਸ਼ਹਿਰ ਦੀ ਜੰਗ ਦਾ ਮੰਜ਼ਰ ਦੇਖਣ ਨੂੰ ਮਿਲਦਾ ਹੈ, ਜਿਹੜਾ ਕਿ ਜੰਗ ਤੋਂ ਬਾਅਦ ਹੈ, ਕਿ ਜੰਗ ਤੋਂ ਬਾਅਦ ਜਿਹੜੇ ਸਿਪਾਹੀ ਜ਼ਖਮੀ ਹੋ ਗਏ ਆ ਕਿਵੇਂ ਉਹਨਾਂ ਦੀ ਮਦਦ ਕੀਤੀ ਜਾ ਰਹੀ, ਉਹਨਾਂ ਦਾ ਮੈਡੀਕਲ ਕੀਤਾ ਜਾ ਰਿਹਾ, ਜਿਹੜੇ ਬਚ ਗਏ ਆ ਉਹਨਾਂ ਨੂੰ ਦੇਖਿਆ ਜਾ ਰਿਹਾ ਇਸ ਜੰਗ ਦੇ ਦੌਰਾਨ। ਇਸ ਤੋਂ ਬਾਅਦ ਇਸ ਪਾਸੇ ਆਈਏ ਤਾਂ ਸਾਨੂੰ 2 ਹੋਰ ਜੰਗਾਂ ਦੇ ਖੂਬਸੂਰਤ ਜਿਹੜੀਆਂ ਪੇਂਟਿੰਗਾਂ ਉਹ ਦੇਖਣ ਨੂੰ ਮਿਲ ਰਹੀਆਂ। ਇੱਕ ਸੇਮ ਉਹੀ ਫਿਰੋਜ਼ ਸ਼ਹਿਰ ਦੀ ਜੰਗ ਦੇਖਣ ਨੂੰ ਮਿਲ ਰਹੀ ਹੈ, ਔਰ ਦੂਸਰੇ ਪਾਸੇ ਸਾਨੂੰ ਗੁਜਰਾਤ ਦੀ ਜੰਗ ਦੇਖਣ ਨੂੰ ਮਿਲ ਰਹੀ ਹੈ। ਇਹ ਜੰਗ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਡਿਟੇਲ ਦੇ ਵਿੱਚ ਮੰਜ਼ਰ ਨੂੰ ਕਵਰ ਕੀਤਾ ਗਿਆ। ਸਾਹਮਣੇ ਸਾਨੂੰ ਕਿਲੇ ਦੀਆਂ ਦੀਵਾਰਾਂ ਨਜ਼ਰ ਆ ਰਹੀਆਂ। ਉਸ ਤੋਂ ਬਾਅਦ ਜਿਹੜੇ ਕਿ ਕਰਮਚਾਰੀ ਜਿਹੜੀਆਂ ਆਪਣੇ ਬੰਦੂਕਾਂ ਦੇ ਨਾਲ ਹਮਲਾ ਕਰ ਰਹੇ ਹਨ ਫੌਜ ਦੇ ਉੱਤੇ, ਔਰ ਇਹ ਦੇਖ ਸਕਦੇ ਹੋ ਕਿ ਕੁਝ ਲੋਕ ਆਪਣੇ ਤਲਵਾਰਾਂ ਦੇ ਨਾਲ ਲੜ ਰਹੇ ਹਨ ਅਤੇ ਕੁਝ ਲੋਕ ਬੰਦੂਕਾਂ ਦੇ ਨਾਲ ਹਮਲੇ ਕਰ ਰਹੇ ਹਨ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਹੀ ਅਸੀਂ ਅਸਪੇ ਲੈਲਾ ਦੀ ਤਰਫ ਜਾਂਦੇ ਹਾਂ ਤੇ ਉਹਦੇ ਉੱਤੇ ਹੀ ਦਰਵਾਜ਼ੇ ਦੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਬਹੁਤ ਵੱਡੀ ਪੇਂਟਿੰਗ ਦੇਖਣ ਨੂੰ ਮਿਲਦੀ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣਾ ਸੇਮ ਉਹੀ ਤੀਰ ਕਮਾਨ ਫੜਿਆ ਜਿਹੜਾ ਕਿ ਮੈਂ ਆਪ ਜੀ ਨੂੰ ਪਿੱਛੇ ਦਿਖਾ ਕੇ ਆਇਆ, ਕਿ ਤੁਸੀਂ ਦੇਖ ਸਕਦੇ ਹੋ ਕਿ ਉਹੀ ਕਮਾਨ ਉਹਨਾਂ ਦੇ ਮੋਢੇ ਦੇ ਉੱਤੇ ਟੰਗੀ ਹੋਈ ਹੈ, ਔਰ ਉਹ ਤੀਰ ਜਿਹੜਾ ਕਿ ਪਿੱਛੇ ਅਸੀਂ ਦੇਖਿਆ ਉਹੀ ਸੇਮ ਉਸੇ ਬੰਤਰ ਦਾ ਤੀਰ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਫੜਿਆ। ਬੜੀ ਖੂਬਸੂਰਤ ਪੇਂਟਿੰਗ ਹੈ ਔਰ ਬੜੇ ਖੂਬਸੂਰਤ ਢੰਗ ਦੇ ਨਾਲ ਇੱਥੇ ਨਸਬ ਕੀਤੀ ਗਈ ਹੈ। ਹਾਂਜੀ ਮਿੱਤਰ ਪਿਆਰਿਓ, ਸਾਹਮਣੇ ਤੁਸੀਂ ਦੇਖ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਹੀ ਫੇਵਰਟ ਕੋਰੀ ਅਸਪੇ ਲੈਲਾ। ਆਖਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਮੁਹੰਮਦ ਖਾਨ ਨੇ ਗਿਫਟ ਕੀਤੀ, ਜੋ ਕਿ ਪੇਸ਼ਾਵਰ ਦਾ ਗਵਰਨਰ ਸੀ। ਉਹਨੇ ਪਿਆਰ ਵਜੋਂ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਗਿਫਟ ਕੀਤੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਬਹੁਤ ਸਾਰੀਆਂ ਜੰਗਾਂ ਇਸੇ ਘੋੜੀ ਦੇ ਉੱਤੇ ਲੜੀਆਂ, ਔਰ ਇਸ ਘੋੜੀ ਨੂੰ ਉਹ ਇੰਨਾ ਪਿਆਰ ਕਰਦੇ ਸਨ ਕਿ ਜਦੋਂ ਇਸ ਘੋੜੀ ਦੀ ਡੈਥ ਹੁੰਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਬਹੁਤ ਵੱਡੀ ਤਲੂਪਾਂ ਦੀ ਇੱਕ ਸਲਾਮੀ ਦੇ ਤੌਰ ਤੇ ਇਹਦਾ ਮਾਣ ਸਤਿਕਾਰ ਦੇ ਵਜੋਂ ਇਹਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ। ਉਸ ਤੋਂ ਇਲਾਵਾ ਇਸ ਘੋੜੀ ਦੇ ਬਿਲਕੁਲ ਸਾਹਮਣੇ ਪਾਸੇ ਦੇਖੀਏ ਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਸਤਰ ਵੀ ਸਾਨੂੰ ਦੇਖਣ ਨੂੰ ਮਿਲ ਰਹੇ ਹਨ, ਕਿ ਉਹੀ ਜਿਹੜੇ ਪੁਰਾਣੇ ਸ਼ਸਤਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਆਪਣੀ ਜੰਗ ਦੇ ਵਿੱਚ ਵਰਤੋਂ ਕਰਦੇ ਸਨ ਉਹ ਸ਼ਸਤਰ ਨੇ। ਬਿਲਕੁਲ ਇਹਦੇ ਉੱਤੇ ਜਿਹੜੀ ਸ਼ਾਲ ਪਾਈ ਹੋਈ ਹੈ ਘੋੜੀ ਦੇ ਉੱਤੇ, ਇਹ ਬਿਲਕੁਲ ਉਹੀ ਓਰੀਜਨਲ ਸ਼ਾਲ ਹੈ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਵਰਤੋਂ ਕੀਤੀ ਜਾਂਦੀ ਸੀ। ਅਤੇ ਘੋੜੀ ਦੇ ਬਣਾਓ ਸ਼ਿੰਗਾਰ ਨੂੰ ਖੂਬਸੂਰਤ ਬਣਾਉਣ ਵਾਸਤੇ ਇਹਦੇ ਗਲੇ ਦੇ ਵਿੱਚ ਇੱਕ ਗੁਲਾਬੀ ਦੁਪੱਟਾ ਵੀ ਪਾਇਆ ਗਿਆ, ਜਿਹੜਾ ਕਿ ਦੱਸਦਾ ਕਿ ਇਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਕਿੰਨਾ ਪਿਆਰ ਸੀ। ਇਸ ਤੋਂ ਬਾਅਦ ਅਗਰ ਜੇ ਪਿਛਲੇ ਪਾਸੇ 'ਚ ਦੇਖੀਏ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਲ ਜਿਹੜੇ ਕਿ ਉਹ ਮੋਢਿਆਂ ਦੇ ਉੱਤੇ ਬੰਨ੍ਹ ਕੇ ਪਿੱਛੋਂ ਜਿਹੜੇ ਕਰਮਚਾਰੀ ਸੀ ਜਦੋਂ ਉਹਨਾਂ ਦੇ ਰਿਸਪੈਕਟ ਵਜੋਂ ਜਿਹੜੇ ਨਾ ਉਹ ਤੁਰਦੇ ਸਨ, ਉਹ ਮਹਾਰਾਜਾ ਰਣਜੀਤ ਸਿੰਘ ਦੀ ਸਾਨੂੰ ਇੱਕ ਓਰੀਜਨਲ ਜਿਹੜੀ ਸ਼ਾਲ ਹੈ ਉਹ ਵੀ ਸਾਨੂੰ ਪਿੱਛੇ ਦੇਖਣ ਨੂੰ ਮਿਲ ਰਹੀ ਹੈ। ਉਸ ਤੋਂ ਬਾਅਦ ਸਾਹਮਣੇ ਟੇਬਲ ਦੇ ਉੱਤੇ ਸਾਨੂੰ ਇੱਕ ਤੋਪ ਦਾ ਨਕਸ਼ਾ ਦੇਖਣ ਨੂੰ ਮਿਲ ਰਿਹਾ। ਆਖਿਆ ਜਾਂਦਾ ਹੈ ਕਿ ਇਹ ਉਹ ਤੋਪ ਹੈ ਜਿਹੜੀ ਗੋਰਿਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਗਿਫਟ ਕੀਤੀ ਸੀ ਬਚਪਨ ਦੇ ਵਿੱਚ, ਤੇ ਸੋ ਇਹਨੂੰ ਵੀ ਇੱਥੇ ਹੀ ਸਾਂਭ ਕੇ ਰੱਖਿਆ ਹੋਇਆ। ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੇ ਬ੍ਰਿਟਿਸ਼ ਰਾਜ ਦੇ ਸਮੇਂ ਬੰਦੂਕਾਂ ਦੀ ਵਰਤੋਂ ਵੱਧ ਗਈ ਜਦੋਂ ਕਿ ਹਮਲਾ ਕਰਦੇ ਸਨ, ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੀ ਫੌਜ ਦੇ ਵਿੱਚ ਕੁਝ ਕਰਮਚਾਰੀ ਐਸੇ ਰੱਖੇ ਹੋਏ ਸਨ ਜਿਹੜੇ ਕਿ ਬੰਦੂਕਾਂ ਦੀ ਵਰਤੋਂ ਜਾਣਦੇ ਹੋਣ। ਇਹ ਉਹ ਸਿੱਖ ਰਾਜ ਦੇ ਸਮੇਂ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਬੰਦੂਕਾਂ ਨੇ। ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਸਾਈਜ਼ ਚੈੱਕ ਕਰ ਸਕਦੇ ਹੋ ਕਿ ਕਿੰਨੇ ਫੁੱਟ ਲੰਮੀਆਂ ਹੈਗੀਆਂ। ਆਖਿਆ ਜਾਂਦਾ ਹੈ ਕਿ ਜਿਵੇਂ ਕਿ ਅਕਸਰ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਕਿਸੇ ਦੂਸਰੇ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣਾ, ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ, ਇਹਨਾਂ ਦੀ ਲੰਬਾਈ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਕਹਾਵਤ ਹੈ ਉਹ ਕਿਉਂ ਬਣੀ ਹੋਈ ਸੀ। ਸੋ ਅਕਸਰ ਇਹਨਾਂ ਜਿਹੜੀਆਂ ਬੰਦੂਕਾਂ ਨੂੰ ਚਲਾਉਣ ਵਾਸਤੇ ਕਿਸੇ ਦੇ ਮੋਢੇ ਦੀ ਜ਼ਰੂਰਤ ਹੁੰਦੀ ਸੀ ਜੰਗ ਦੇ ਦੌਰਾਨ। ਅਗਰ ਤੇ ਜੇਕਰ ਕਿਲੇ ਦੇ ਅੰਦਰ ਮੌਜੂਦ ਹੈ ਤੇ ਦੀਵਾਰ ਦੇ ਉੱਤੇ ਰੱਖ ਕੇ ਇਹਨਾਂ ਨੂੰ ਚਲਾਇਆ ਜਾਂਦਾ ਸੀ, ਔਰ ਇਹਨਾਂ ਨੂੰ ਸਟ੍ਰੇਟ ਨਿਸ਼ਾਨਾ ਲਗਾਉਣ ਵਾਸਤੇ, ਸਾਹਮਣੇ ਸਟ੍ਰੇਟ ਨਿਸ਼ਾਨੇ ਵਾਸਤੇ ਇਹਨਾਂ ਨੂੰ ਲੰਬਾ ਰੱਖਿਆ ਜਾਂਦਾ ਸੀ ਤਾਂ ਕਿ ਇਹ ਜਿਹੜਾ ਕਿ ਇਹਦਾ ਮੋਮੈਂਟਮ ਹੈ ਗੋਲੀ ਦਾ ਉਹ ਬਰਕਰਾਰ ਰਹੇ। ਸੋ ਜਦੋਂ ਜੰਗ ਦੇ ਦੌਰਾਨ ਹੁੰਦੇ ਸਨ ਤੇ ਕਿਸੇ ਦੇ ਮੋਢੇ ਤੇ ਰੱਖ ਕੇ ਇਹਨੂੰ ਚਲਾਇਆ ਜਾਂਦਾ ਸੀ। ਹਾਂਜੀ ਦਰਸ਼ਕੋ, ਤੁਸੀਂ ਲਾਹੌਰ ਸ਼ਾਹੀ ਕਿਲੇ ਦੇ ਅੰਦਰ ਮੌਜੂਦ ਉਹ ਮਿਊਜ਼ੀਅਮ ਦੇਖਿਆ, ਉਹਦੇ ਅੰਦਰ ਪਈਆਂ ਉਹ ਖੂਬਸੂਰਤ ਚੀਜ਼ਾਂ ਦੇਖੀਆਂ। ਹੁਣ ਉਸ ਤੋਂ ਇਲਾਵਾ ਮੈਂ ਤੁਹਾਨੂੰ ਲੈ ਕੇ ਜਾਂਦਾ ਪ੍ਰਿੰਸੈਸ ਬੰਬਾ ਦੀ ਕਲੈਕਸ਼ਨ ਦੀ ਤਰਫ, ਜੋ ਕਿ ਇਸ ਇਮਾਰਤ ਦੇ ਬਿਲਕੁਲ ਉੱਤੇ ਮੌਜੂਦ ਹੈ। ਬਣੇ ਰਹੋ ਮੇਰੇ ਨਾਲ, ਦੇਖਦੇ ਹਾਂ ਉਹ ਕਲੈਕਸ਼ਨ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਅਸੀਂ ਉੱਤੇ ਛੱਤ 'ਤੇ ਆਉਂਦੇ ਹਾਂ, ਮੇਰੇ ਸਾਹਮਣੇ ਪ੍ਰਿੰਸੈਸ ਬੰਬਾ ਦੀ ਕਲੈਕਸ਼ਨ ਹੈ ਅਤੇ ਮੈਂ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਮੰਜ਼ਰ ਦਿਖਾਉਣਾ ਚਾਹਾਂਗਾ ਇੱਥੋਂ, ਜਿਹੜਾ ਕਿ ਕਿਲੇ ਦਾ ਮੰਜ਼ਰ ਨਜ਼ਰ ਆ ਰਿਹਾ। ਸਾਹਮਣੇ ਸਾਨੂੰ ਦੀਵਾਨੇ ਆਮ ਦੇਖਣ ਨੂੰ ਮਿਲ ਰਿਹਾ, ਬਿਲਕੁਲ ਉਹਦੇ ਨਾਲ ਦੌਲਤ ਖਾਨਾ ਦੇਖਣ ਨੂੰ ਮਿਲਦਾ ਹੈ। ਬਿਲਕੁਲ ਪਿਛਲੇ ਪਾਸੇ ਨਿਗਾਹ ਦੜਾਈਏ ਤੇ ਮਹਾਰਾਜਾ ਖੜਕ ਸਿੰਘ ਦੀ ਉਹ ਹਵੇਲੀ ਦੇਖਣ ਨੂੰ ਮਿਲ ਰਹੀ ਹੈ।
ਇਸ ਤੋਂ ਇਲਾਵਾ ਜੇਕਰ ਅਸੀਂ ਇਸ ਪਾਸੇ ਨਜ਼ਰ ਦੌੜਾਈਏ ਤੇ ਸਾਨੂੰ ਜਹਾਂਗੀਰ ਦੀ ਖੁਆਬਗਾਹ ਨਜ਼ਰ ਆਉਂਦੀ ਹੈ। ਉਹ ਹਾਤਾ ਜਹਾਂਗੀਰ ਨਜ਼ਰ ਆਉਂਦਾ ਹੈ ਜਿਹੜਾ ਕਿ ਜਹਾਂਗੀਰ ਨੇ ਕੰਸਟਰਕਟ ਕਰਵਾਇਆ। ਸਾਹਮਣੇ ਉਹ ਫਾਊਂਟੇਨ ਨਜ਼ਰ ਆਉਂਦਾ ਜਿੱਥੇ ਜਹਾਂਗੀਰ ਬਾਦਸ਼ਾਹ ਰਕਸ ਦੇਖਦਾ ਹੁੰਦਾ ਸੀ। ਔਰ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੋਂ ਕਿੰਨਾ ਖੂਬਸੂਰਤ ਮੰਜ਼ਰ ਪੇਸ਼ ਕਰ ਰਿਹਾ ਕਿਲਾ। ਔਰ ਜਿਸ ਸਮੇਂ ਇੱਥੇ ਮੈਂ ਮੌਜੂਦ ਹਾਂ ਇਹਨੂੰ ਮਹਾਰਾਣੀ ਜਿੰਦਾ ਦੀ ਹਵੇਲੀ ਆਖਿਆ ਜਾਂਦਾ, ਜਿਹਦੇ ਵਿੱਚ ਪ੍ਰਿੰਸੈਸ ਬੰਬਾ ਦੀ ਕਲੈਕਸ਼ਨ ਨੂੰ ਰੱਖਿਆ ਗਿਆ। ਔਰ ਥੱਲੇ ਉਹ ਮਿਊਜ਼ੀਅਮ ਸੀ ਜਿਹਦੇ ਵਿੱਚ ਅਸੀਂ ਚੀਜ਼ਾਂ ਦੇਖੀਆਂ ਸਿੱਖ ਰਾਜ ਦੇ ਸਮੇਂ ਦੀਆਂ, ਮੁਗਲ ਰਾਜ ਦੇ ਸਮੇਂ ਦੀਆਂ ਅਤੇ ਬ੍ਰਿਟਿਸ਼ ਰਾਜ ਦੇ ਸਮੇਂ ਦੀਆਂ। ਹੁਣ ਅਸੀਂ ਪ੍ਰਿੰਸੈਸ ਬੰਬਾ ਦੀ ਉਹ ਕਲੈਕਸ਼ਨ ਦੇਖਾਂਗੇ ਜਿਹੜੀ ਕਿ ਉਹਨਾਂ ਨੇ ਬਹੁਤ ਅਰਸੇ ਤੋਂ ਆਪਣੇ ਕੋਲ ਸੰਭਾਲ ਕੇ ਰੱਖੀ। ਔਰ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਸੈਕਟਰੀ ਦੇ ਹਵਾਲੇ ਕਰ ਦਿੱਤੀ ਗਈ। ਔਰ ਬਾਅਦ ਦੇ ਵਿੱਚ ਉਹ ਸੈਕਟਰੀ ਤੋਂ ਪਾਕਿਸਤਾਨ ਸਰਕਾਰ ਨੇ ਮੁਆਵਜ਼ਾ ਦੇ ਕੇ ਖਰੀਦ ਲਈ ਔਰ ਉਹਨੂੰ ਪਾਕਿਸਤਾਨ ਦੀ ਹੈਰੀਟੇਜ ਦੀ ਜਿਹੜੀ ਕਲੈਕਸ਼ਨ ਆ ਉਹਦੇ ਵਿੱਚ ਸਟੋਰ ਕੀਤਾ ਗਿਆ। ਆਓ ਮੈਂ ਤੁਹਾਨੂੰ ਦਿਖਾਣਾ ਉਹ ਕਲੈਕਸ਼ਨ ਵੀ। ਮਿੱਤਰ ਪਿਆਰਿਓ, ਜਿੱਦਾਂ ਹੀ ਅਸੀਂ ਕਲੈਕਸ਼ਨ ਦੇ ਅੰਦਰ ਇੰਟਰ ਹੁੰਦੇ ਹਾਂ ਤਾਂ ਸਾਹਮਣੇ ਬਹੁਤ ਹੀ ਖੂਬਸੂਰਤ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਦੇਖਣ ਨੂੰ ਮਿਲ ਰਹੀ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣੀ ਕਮਾਨ ਨੂੰ ਆਪਣੇ ਮੋਢੇ ਦੇ ਉੱਤੇ ਰੱਖਿਆ ਤੇ ਤੀਰ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ। ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਉਹ ਰੂਪ ਇੱਥੇ ਸਾਨੂੰ ਦੇਖਣ ਨੂੰ ਮਿਲ ਰਿਹਾ, ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਤੁਸੀਂ ਇੱਕ ਅੱਖ ਦੇਖ ਸਕਦੇ ਹੋ ਜਿਹੜੀ ਕਿ ਚਿਚਕ ਦੇ ਕਰਕੇ ਜ਼ਾਇਆ ਹੋ ਗਈ ਸੀ। ਪਰ ਫਿਰ ਵੀ ਉਹਦੇ ਬਾਵਜੂਦ ਉਹਨਾਂ ਦੀ ਸਫੇਦ ਦਾੜੀ ਅਤੇ ਉਹਨਾਂ ਦੀ ਜਿਹੜਾ ਇੱਕ ਖੂਬਸੂਰਤ ਜਿਹੜਾ ਨਕਸ਼ ਉਹਨਾਂ ਦੇ ਚਿਹਰੇ ਦੇ ਉੱਤੇ ਦੇਖਣ ਨੂੰ ਮਿਲ ਰਿਹਾ, ਇੱਕ ਖੂਬਸੂਰਤ ਮਹਾਰਾਜਾ ਵਾਲਾ ਰੰਗ ਦੇਖਣ ਨੂੰ ਮਿਲ ਰਿਹਾ। ਉਹਦੇ ਨਾਲ ਹੀ ਸਾਨੂੰ ਇੱਕ ਬਲੈਕ ਐਂਡ ਵਾਈਟ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕੋਟ ਦੀ ਇੱਕ ਬਹੁਤ ਖੂਬਸੂਰਤ ਪੇਂਟਿੰਗ ਦੇਖਣ ਨੂੰ ਮਿਲ ਰਹੀ ਹੈ, ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਜਿਹੜੇ ਮਸ਼ੀਰ ਹੈ, ਆਪਣੇ ਜਿਹੜੇ ਜਰਨੈਲ ਹੈ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਮਸਰੂਫ ਹਨ। ਅਤੇ ਮਹਾਰਾਜਾ ਰਣਜੀਤ ਸਿੰਘ ਦੇ ਉਹ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਨੂੰ ਚੌਰ ਦੇ ਨਾਲ ਹਵਾ ਚੱਲੀ ਜਾ ਰਹੀ ਹੈ। ਉੱਤੇ ਤੁਸੀਂ ਉਹ ਦੀਵਾਨ ਦਾ ਦੇਖ ਸਕਦੇ ਹੋ ਕਿ ਕਿਵੇਂ ਚੰਦੋਆ ਵੀ ਲੱਗਿਆ ਹੋਇਆ। ਔਰ ਥੱਲੇ ਤੁਸੀਂ ਘੋੜਿਆਂ ਦੀ ਇੱਕ ਫੌਜ ਜਿਹੜੇ ਕਿ ਕਰਮਚਾਰੀ ਗੁਜ਼ਰਦੇ ਹੋਏ ਉਹ ਵੀ ਤੁਸੀਂ ਦੇਖ ਸਕਦੇ ਹੋ। ਇਸ ਕਲੈਕਸ਼ਨ ਦੇ ਵਿੱਚ ਸਭ ਤੋਂ ਖੂਬਸੂਰਤ ਅਤੇ ਜਾਨਦਾਰ ਪੇਂਟਿੰਗ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਉਹ ਬਿਲਕੁਲ ਮੇਰੇ ਪਿੱਛੇ ਮੌਜੂਦ ਹੈ। ਮੈਂ ਤੁਹਾਨੂੰ ਸਭ ਤੋਂ ਪਹਿਲੇ ਉਹ ਪੇਂਟਿੰਗ ਦਿਖਾਵਾਂਗਾ, ਉਸ ਤੋਂ ਬਾਅਦ ਜਿਹੜੀ ਇਸ ਗੈਲਰੀ ਦੇ ਅੰਦਰ ਮੌਜੂਦ ਦੂਸਰੀ ਕਲੈਕਸ਼ਨ ਆ ਆਪਾਂ ਉਹਨਾਂ ਨੂੰ ਵੀ ਡਿਸਕਸ ਕਰਾਂਗੇ। ਪਰ ਸਭ ਤੋਂ ਪਹਿਲੇ ਜਿਹੜੀ ਇਸ ਗੈਲਰੀ ਦੀ ਸ਼ਾਨ ਸਭ ਤੋਂ ਖੂਬਸੂਰਤ ਪੇਂਟਿੰਗ ਹੈ ਉਹਦੇ ਵੱਲ ਤੁਹਾਨੂੰ ਲੈ ਕੇ ਚੱਲਣਾ। ਪਿਆਰੇ, ਤੁਸੀਂ ਇੱਕ ਖੂਬਸੂਰਤ ਪੇਂਟਿੰਗ ਦੇਖ ਰਹੇ ਹੋ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਦਰਬਾਰ ਨੂੰ ਜ਼ਾਹਿਰ ਕੀਤਾ ਗਿਆ। ਇਹ ਜਿਹੜੀ ਪੇਂਟਿੰਗ ਹੈ ਇੱਕ ਅੰਗਰੇਜ਼ ਫਨਕਾਰ ਨੇ ਬਣਾਈ ਆ ਤੇ ਬੜੀ ਖੂਬਸੂਰਤੀ ਦੇ ਨਾਲ ਉਹਨੇ ਇੱਥੋਂ ਦੀ ਪੰਜਾਬ ਦੀ ਸਕਾਫਤ ਦੀ ਹਰ ਚੀਜ਼ ਨੂੰ ਇਸ ਪੇਂਟਿੰਗ ਦੇ ਵਿੱਚ ਘੜਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਸੱਜਿਆ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਸ਼ਰਫੀਆਂ ਵੀ ਦੇ ਰਹੇ ਹਨ, ਲੋਕਾਂ ਨੂੰ ਅਸ਼ਰਫੀਆਂ ਵੰਡ ਰਹੇ ਹਨ। ਉਸ ਤੋਂ ਇਲਾਵਾ ਤੁਸੀਂ ਦੇਖੋ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਜਿਹੜੇ ਕਿ ਜੰਗਲਾਂ ਦੇ ਵਿੱਚ ਰਹਿਣ ਵਾਲੇ ਸੀਗੇ, ਜਿਹੜੇ ਉਹਨਾਂ ਦੇ ਸਿਪਾਹੀ ਸੀ ਉਹ ਵੀ ਸਾਨੂੰ ਦੇਖਣ ਨੂੰ ਮਿਲਦੇ ਜਿਨ੍ਹਾਂ ਨੇ ਸ਼ੇਰ ਦੀ ਖੱਲ ਪਾਈ ਹੋਈ ਹੈ। ਉਸ ਤੋਂ ਇਲਾਵਾ ਸਾਨੂੰ ਜਾਨਵਰਾਂ ਦੇ ਸ਼ਿਕਾਰ ਵੀ ਇਸ ਪੇਂਟਿੰਗ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਇਲਾਵਾ ਅਗਰ ਦੇਖੀਏ ਤੇ ਮਹਾਰਾਜਾ ਰਣਜੀਤ ਸਿੰਘ ਦਾ ਪੂਰਾ ਪਰਿਵਾਰ ਇਸ ਪੇਂਟਿੰਗ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ। ਫਕੀਰ ਅਜ਼ੀਜ਼ੁਦੀਨ ਵੀ ਸਾਨੂੰ ਇਸ ਪੇਂਟਿੰਗ ਦੇ ਵਿੱਚ ਨਜ਼ਰ ਆ ਰਿਹਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਰਸਨਲ ਸੈਕਟਰੀ ਸਨ, ਮਸ਼ੀਰ ਸਨ। ਉਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹਰੀ ਸਿੰਘ ਨਲਵਾ ਵੀ ਸਾਨੂੰ ਇਸ ਪੇਂਟਿੰਗ ਦੇ ਵਿੱਚ ਜ਼ਾਹਰ ਦੇਖਣ ਨੂੰ ਮਿਲ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਇਸ ਪੇਂਟਿੰਗ ਦੇ ਰਾਹੀਂ ਇਹ ਪੇਂਟਿੰਗ ਇਸ ਗੱਲ ਦਾ ਜਿੰਦਾ ਜਾਗਦਾ ਸਬੂਤ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੈਕੂਲਰ ਰਾਜਾ ਸੀ ਜਿਹਨੇ ਆਪਣੀ ਫੌਜ ਦੇ ਅੰਦਰ ਹਰ ਧਰਮ ਦੇ ਬੰਦੇ ਨੂੰ ਜਗ੍ਹਾ ਦਿੱਤੀ ਹੋਈ ਸੀ। ਕਿਉਂਕਿ ਇਸ ਪੇਂਟਿੰਗ ਦੇ ਵਿੱਚ ਸਾਨੂੰ ਮੁਸਲਿਮ ਭਾਈਚਾਰਾ ਵੀ ਦੇਖਣ ਨੂੰ ਮਿਲ ਰਿਹਾ, ਹਿੰਦੂਇਜ਼ਮ ਦੇ ਲੋਕ ਵੀ ਸਾਨੂੰ ਦੇਖਣ ਨੂੰ ਮਿਲ ਰਹੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਦੇ ਵਿੱਚ ਸ਼ਾਮਲ ਸਨ। ਔਰ ਮਹਾਰਾਜਾ ਰਣਜੀਤ ਸਿੰਘ ਦਾ ਪੂਰਾ ਪਰਿਵਾਰ ਸਾਨੂੰ ਇਸ ਪੇਂਟਿੰਗ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਔਰ ਮਹਾਰਾਜਾ ਰਣਜੀਤ ਸਿੰਘ ਦੀ ਉਹ ਖੂਬਸੂਰਤ ਘੋੜੀ ਐਸਪੇਲੈਲਾ ਉਹ ਵੀ ਸਾਨੂੰ ਇਸ ਪੇਂਟਿੰਗ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਕੁੱਲ ਮਿਲਾ ਕੇ ਜੇਕਰ ਅਸੀਂ ਗੱਲ ਕਰੀਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਇਸ ਕੋਰਟ ਦੇ ਅੰਦਰ ਹਰ ਉਹ ਬੰਦਾ ਜਿਹੜਾ ਕਿ ਉਹਨਾਂ ਦੇ ਪਰਿਵਾਰ ਦੇ ਨਾਲ, ਉਹਨਾਂ ਦੀ ਫੌਜ ਦੇ ਨਾਲ, ਉਹਨਾਂ ਦੇ ਦਰਬਾਰ ਨਾਲ ਸੰਬੰਧਿਤ ਸੀ, ਹਰ ਬੰਦੇ ਦਾ ਸਾਨੂੰ ਚਿੱਤਰ ਇਸ ਪੇਂਟਿੰਗ ਦੇ ਵਿੱਚ ਬਜ਼ਾਹਰ ਦੇਖਣ ਨੂੰ ਮਿਲ ਰਿਹਾ। ਇਸ ਤੋਂ ਇਲਾਵਾ ਦੇਖਿਆ ਜਾਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਦੇ ਉੱਤੇ ਮੌਜੂਦ ਕਰਮਚਾਰੀ ਜਿਹੜੇ ਕਿ ਪ੍ਰੋਟੈਕਸ਼ਨ ਵਾਸਤੇ ਖਲੋਤੇ ਹੋਏ ਹਨ ਉਹ ਵੀ ਇਸ ਮੰਜ਼ਰ ਦਾ ਆਨੰਦ ਲੈ ਰਹੇ ਹਨ। ਔਰ ਇਹ ਬੜੇ ਖੂਬਸੂਰਤ ਢੰਗ ਦੇ ਨਾਲ ਹਰ ਇੱਕ ਛੋਟੀ ਡਿਟੇਲ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਦਾ ਚੱਲਾਂ ਇਹ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਹੈ ਉਹ ਵੀ ਇਸੇ ਹੀ ਕਿਲੇ ਦੇ ਅੰਦਰ ਮੌਜੂਦ ਹੈ। ਇਸੇ ਹੀ ਕਿਲੇ ਦੇ ਅੰਦਰ ਸ਼ੀਸ਼ ਮਹਿਲ ਦੇ ਨਾਲ ਮੌਜੂਦ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਜਿਹਦੇ 8 ਦਰਿਆਂ ਦੀ ਕੋਰਟ ਹੈ ਜਿਹਦੇ ਵਿੱਚ ਇਸ ਪੇਂਟਿੰਗ ਨੂੰ ਘੜਿਆ ਗਿਆ। ਇਸ ਪੇਂਟਿੰਗ ਦੇ ਥੱਲੇ ਬਿਲਕੁਲ ਤੁਸੀਂ ਦੇਖ ਰਹੇ ਹੋ ਜਿੱਥੇ ਬੱਚੇ ਖੇਡ ਰਹੇ ਆ, ਇਸੇ ਹੀ ਜਗ੍ਹਾ ਦੇ ਥੱਲੇ ਉਹ ਸਮਰ ਪੈਲੇਸ ਹੈ ਜਿੱਥੇ ਮਹਾਰਾਣੀਆਂ ਆਪਣਾ ਫ੍ਰੀ ਵਕਤ ਬਤੀਤ ਕਰਦੀਆਂ ਸਨ। ਉਸ ਤੋਂ ਇਲਾਵਾ ਇਸ ਪੇਂਟਿੰਗ ਦੇ ਵਿੱਚ ਅਗਰ ਖੱਬੇ ਪਾਸੇ ਦੇਖੀਏ ਤਾਂ ਸਾਨੂੰ ਮਸਜਿਦ ਵੀ ਦੇਖਣ ਨੂੰ ਮਿਲ ਰਹੀ ਹੈ, ਉਹ ਜ਼ਨਾਨਾ ਮਸਜਿਦ ਜਿਹਦੇ ਵਿੱਚ ਔਰਤਾਂ ਨਮਾਜ਼ ਅਦਾ ਕਰਦੀਆਂ ਸਨ ਮੁਗਲ ਦੌਰ ਦੇ ਸਮੇਂ।
ਸੋ ਕੁੱਲ ਮਿਲਾ ਕੇ ਜੇ ਮੈਂ ਗੱਲ ਕਰਾਂ ਤੇ ਇਸ ਪੇਂਟਿੰਗ ਦੇ ਉੱਤੇ ਅਸੀਂ ਘੰਟੋਂ ਬੋਲ ਸਕਦੇ ਹਾਂ ਕਿ ਇਹਦੇ ਵਿੱਚ ਇੰਨੀ ਛੋਟੀ ਡਿਟੇਲ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਂ ਮੋਟਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿੰਨੀ ਨਾਯਾਬ ਤੇ ਖੂਬਸੂਰਤ ਪੇਂਟਿੰਗ ਹੈ ਜਿਹੜੀ ਕਿ ਇੱਕ ਅੰਗਰੇਜ਼ ਫਨਕਾਰ ਨੇ ਬਣਾਈ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਖਾਨਦਾਨ, ਪੂਰੀ ਕੋਰਟ ਅਤੇ ਉਹਨਾਂ ਦਾ ਪੂਰਾ ਜਿਹੜਾ ਕਿ ਇੱਕ ਫੌਜ ਦਾ ਸਿਲਸਿਲਾ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਇਸ ਪੇਂਟਿੰਗ ਦੇ ਰਾਹੀਂ ਦਰਸਾਇਆ ਜਾ ਰਿਹਾ ਹੈ। ਜੇਕਰ ਕੋਈ ਬੰਦਾ ਇਸ ਪੇਂਟਿੰਗ ਨੂੰ ਡਿਟੇਲ ਦੇ ਵਿੱਚ ਦੇਖਦਾ ਹੈ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਆਸਾਨੀ ਦੇ ਨਾਲ ਸਮਝ ਸਕਦਾ ਹੈ। ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਕੋਰਟ ਦੀ ਦਰਬਾਰ ਦੀ ਉਹ ਖੂਬਸੂਰਤ ਪੇਂਟਿੰਗ ਦੇਖੀ ਜਿਹਦੇ ਵਿੱਚ ਬਹੁਤ ਹੀ ਖੂਬਸੂਰਤ ਮੰਜ਼ਰ ਨੂੰ ਘੜਿਆ ਗਿਆ। ਉਸ ਤੋਂ ਇਲਾਵਾ ਅਸੀਂ ਦੇਖੀਏ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਬਿਲਵਡ ਵਾਈਫ ਮਹਾਰਾਣੀ ਜਿੰਦਾ ਦਾ ਇੱਕ ਬਹੁਤ ਹੀ ਖੂਬਸੂਰਤ ਅਤੇ ਦਿਲਕਸ਼ ਅੰਦਾਜ਼ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਉਹ ਬੜੇ ਆਰਾਮ ਤੇ ਸਕੂਨ ਦੇ ਨਾਲ ਆਪਣੇ ਤਖਤ ਦੇ ਉੱਤੇ ਬੈਠੇ ਹੋਏ ਹਨ ਅਤੇ ਆਪਣੀ ਕਿਸੇ ਸੋਚ ਦੇ ਵਿੱਚ ਮਸਰੂਫ ਹਨ। ਇਹਦੇ ਵਿੱਚ ਮਹਾਰਾਣੀ ਜਿੰਦਾ ਦੇ ਜਿਹੜੇ ਨੈਣ ਨਕਸ਼ਾ ਉਹਨਾਂ ਨੂੰ ਬੜੀ ਖੂਬਸੂਰਤੀ ਦੇ ਨਾਲ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਅਗਰ ਦੂਸਰੀ ਤਰਫ ਆਈਏ ਤੇ ਮਹਾਰਾਜਾ ਦਲੀਪ ਸਿੰਘ ਦੀ ਇੱਕ ਸਭ ਤੋਂ ਹੀ ਨਾਯਾਬ ਅਤੇ ਖੂਬਸੂਰਤ ਪੇਂਟਿੰਗ ਇੱਥੇ ਘੜਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਮਹਾਰਾਜਾ ਦਲੀਪ ਸਿੰਘ ਦਰਖਤ ਦੇ ਉੱਤੇ ਬੈਠੇ ਹਨ ਤੇ ਨਾਲ ਉਹਦੇ ਥੱਲੇ ਤੁਹਾਨੂੰ ਇੱਕ ਛੋਟਾ ਜਿਹਾ ਡੱਡੂ ਜਿਹੜਾ ਕਿ ਮਹਾਰਾਜਾ ਦਲੀਪ ਸਿੰਘ ਦੇ ਪੈਰ ਦੀ ਤਰਫ ਦੇਖਦਾ ਹੋਇਆ ਵੀ ਨਜ਼ਰ ਆਉਂਦਾ ਹੈ ਅਤੇ ਉਹ ਪੇੜ ਨੂੰ ਕਿੰਨਾ ਖੂਬਸੂਰਤ ਅਤੇ ਅੱਛੇ ਢੰਗ ਦੇ ਨਾਲ ਪੇਂਟ ਕੀਤਾ ਹੋਇਆ। ਔਰ ਪਿੱਛੇ ਦੇਖੀਏ ਤੇ ਸਾਨੂੰ ਬਾਦਸ਼ਾਹੀ ਮਸਜਿਦ ਕਲੀਅਰ ਦੇਖਣ ਨੂੰ ਮਿਲ ਰਹੀ ਹੈ ਜਿਹਦੇ ਵਿੱਚ ਬਾਦਸ਼ਾਹੀ ਮਸਜਿਦ ਦਾ ਜਿਹੜਾ ਹੁਸਨ ਹੈ, ਜਿਹੜਾ ਜੋਬਨ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਨਾਲ ਹੀ ਲੱਗਦਾ ਗੁਰਦੁਆਰਾ ਸਾਹਿਬ ਵੀ ਦੇਖਣ ਨੂੰ ਮਿਲ ਰਿਹਾ। ਔਰ ਉਹਦੇ ਕਿਲੇ ਦੀ ਦੀਵਾਰ ਜਿਹੜੀ ਕਿ ਬਹੁਤ ਉੱਚੀ ਹੈ। ਜੇਕਰ ਅਸੀਂ ਅੱਜ ਇਹ ਦੀਵਾਰ ਦੇਖੀਏ ਤੇ ਸਾਨੂੰ ਬਾਦਸ਼ਾਹੀ ਮਸਜਿਦ ਵਾਲੇ ਪਾਸਿਓਂ ਦੀਵਾਰ ਨਜ਼ਰ ਵੀ ਨਹੀਂ ਆਉਂਦੀ ਕਿਉਂਕਿ ਉੱਥੋਂ ਦੀਵਾਰ ਸਾਨੂੰ ਵਕਤ ਦੇ ਨਾਲ ਖਰਾਬ ਹੋ ਗਈ। ਪਰ ਜੇ ਦੂਸਰੇ ਪਾਸੇ ਨੂੰ ਆਈਏ ਤੇ ਸਾਨੂੰ ਦੀਵਾਰ ਬਹੁਤ ਉੱਚੀ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਕਿ ਅੱਜ ਸਾਨੂੰ ਨੀਵੀਂ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ ਅਗਰ ਅਸੀਂ ਦੂਸਰੇ ਪਾਸੇ ਚੱਲੀਏ ਤੇ ਦੂਸਰੇ ਪਾਸੇ ਵੀ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਇਸ ਪੇਂਟਿੰਗ 'ਚ ਆਪਾਂ ਦੇਖ ਸਕਦੇ ਹਾਂ ਕਿ ਮਹਾਰਾਜਾ ਦਲੀਪ ਸਿੰਘ ਬੈਠੇ ਹਨ ਤੇ ਉਹ ਜਿਹੜੇ ਸਰਕਾਰੀ ਕਰਮਚਾਰੀ ਹਨ ਉਹਨਾਂ ਦੀ ਸੇਵਾ ਦੇ ਵਿੱਚ ਮੌਜੂਦ ਹਨ ਜਿਹਦੇ ਵਿੱਚ ਸਾਨੂੰ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਉਹਨਾਂ ਦਾ ਫੇਸ ਵੀ ਦੇਖਣ ਨੂੰ ਮਿਲ ਰਿਹਾ ਤੇ ਨਾਲ ਉਹ ਕਰਮਚਾਰੀਆਂ ਦਾ ਫੇਸ ਵੀ ਦੇਖਣ ਨੂੰ ਮਿਲ ਰਿਹਾ। ਮਿੱਤਰ ਪਿਆਰਿਓ, ਡਿਟੇਲ ਬਹੁਤ ਹੈ ਜਿਹੜੀ ਕਿਸ ਗੈਲਰੀ ਦੇ ਵਿੱਚ ਦੱਸਣ ਵਾਲੀ ਹੈ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਇੱਥੇ ਇੱਕ ਬਹੁਤ ਖੂਬਸੂਰਤ ਚੀਜ਼ ਮੈਂ ਤੁਹਾਨੂੰ ਦਿਖਾਵਾਂਗਾ ਕਿ ਸਿਲਵਰ ਦਾ ਬਣਿਆ ਹੋਇਆ ਉਹ ਮਾਡਲ ਜਿਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਆਪਣੀ ਹਾਥੀ ਦੇ ਉੱਤੇ ਸਵਾਰ ਹਨ ਤੇ ਨਾਲ ਉਹਨਾਂ ਦੇ ਸਿਪਾਹੀ ਤੁਰ ਰਹੇ ਹਨ ਜਿਹਦੇ ਵਿੱਚ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਰ ਫੌਜ ਦੇਖ ਸਕਦੇ ਹੋ ਜਿਹਦੇ 'ਚ ਸਿੱਖ ਸਿਪਾਹੀ ਵੀ ਮੌਜੂਦ ਹਨ, ਖਾਲਸਾ ਫੌਜਾਂ ਵੀ ਮੌਜੂਦ ਹਨ ਔਰ ਉਸ ਤੋਂ ਇਲਾਵਾ ਜਿਹੜੀਆਂ ਜੰਗਲਾਂ ਦੇ ਵਿੱਚ ਰਹਿਣ ਵਾਲੀਆਂ ਜਿਹੜਾ ਕਹਿ ਸਕਦੇ ਕਿ ਗੁਰੀਲਾ ਵਾਰ ਕਰਨ ਵਾਲੀਆਂ ਫੌਜਾਂ ਸਾਨੂੰ ਉਹ ਵੀ ਦੇਖਣ ਨੂੰ ਮਿਲਦੀਆਂ। ਉਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਕਿ ਆਪਣੇ ਰਾਜ ਦੇ ਦੌਰਾਨ ਜਿਹੜੇ ਜਾਨਵਰਾਂ ਨੂੰ ਪਾਲਿਆ ਹੋਇਆ ਸੀ ਜਿਹੜੇ ਕਿ ਜੰਗ ਦੇ ਵਿੱਚ ਇਸਤੇਮਾਲ ਹੁੰਦੇ ਸਨ, ਸਾਨੂੰ ਉਹਨਾਂ ਦਾ ਵੀ ਪਿੱਛੇ ਚਿੱਤਰ ਦੇਖਣ ਨੂੰ ਮਿਲਦੇ ਆ ਕਿ ਕਿੰਨੇ ਖੂਬਸੂਰਤ ਢੰਗ ਦੇ ਨਾਲ ਇਸ ਪੇਂਟਿੰਗ ਨੂੰ ਬਣਾਇਆ ਗਿਆ। ਉਹ ਬੰਦੂਕਾਂ, ਉਹ ਹਰ ਤਰ੍ਹਾਂ ਦਾ ਹਥਿਆਰ ਇਸ ਮਾਡਲ ਦੇ ਅੰਦਰ ਸਾਨੂੰ ਦੇਖਣ ਨੂੰ ਮਿਲ ਰਿਹਾ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇਸ ਪਾਸੇ ਥੋੜ੍ਹਾ ਜਿਹਾ ਦਿਖਾਉਣਾ ਚਾਹਾਂ ਕਿ ਬੜੇ ਖੂਬਸੂਰਤ ਢੰਗ ਦੇ ਨਾਲ ਇਸ ਪਾਸੇ ਮਹਾਰਾਜਾ ਦਲੀਪ ਸਿੰਘ ਦੀ ਪੇਂਟਿੰਗ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਇਹ ਪ੍ਰਿੰਸੈਸ ਬੰਬਾ ਕਲੈਕਸ਼ਨ ਹੈ। ਇੱਕ ਤਾਂ ਪ੍ਰਿੰਸੈਸ ਬੰਬਾ ਜੋ ਕਿ ਮਹਾਰਾਜਾ ਦਲੀਪ ਸਿੰਘ ਦੀ ਸੁਪੁੱਤਰੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੀ। ਸੋ ਮਹਾਰਾਜਾ ਦਲੀਪ ਸਿੰਘ ਦੀਆਂ ਬਹੁਤ ਸਾਰੀਆਂ ਜਿਹੜੀਆਂ ਫੋਟੋਆਂ ਉਹ ਪ੍ਰਿੰਸੈਸ ਬੰਬਾ ਦੀ ਕਲੈਕਸ਼ਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ, ਜਿਨ੍ਹਾਂ ਵਿੱਚੋਂ ਇੱਕ ਇਹ ਫੋਟੋ ਵੀ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ। ਮਿੱਤਰ ਪਿਆਰਿਓ, ਇਹ ਇੱਕ ਬਹੁਤ ਹੀ ਨਾਯਾਬ ਪੇਂਟਿੰਗ ਇੱਥੇ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੋਲਡਨ ਟੈਂਪਲ ਹਰਮੰਦਰ ਸਾਹਿਬ ਗੁਰਦੁਆਰਾ ਪਿੱਛੇ ਨਜ਼ਰ ਆ ਰਿਹਾ ਹੈ ਔਰ ਮਹਾਰਾਜਾ ਰਣਜੀਤ ਸਿੰਘ ਗੁਰਦੁਆਰਾ ਅੰਮ੍ਰਿਤਸਰ ਦੇ ਵਿੱਚ ਆਏ ਹਨ। ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਮਹਾਰਾਜਾ ਦਲੀਪ ਸਿੰਘ ਜਿਹੜੇ ਕਿ ਛੋਟੇ ਹਨ, ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋ ਰਿਹਾ। ਮਤਲਬ ਇਹਦੇ ਵਿੱਚ ਵੀ ਬੜੇ ਖੂਬਸੂਰਤ ਢੰਗ ਦੇ ਨਾਲ ਪੂਰੇ ਅੰਮ੍ਰਿਤਸਰ ਸ਼ਹਿਰ ਦਾ ਨਕਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਹ ਜਿਹੜਾ ਦਰਬਾਰ ਸੀ, ਜਿਹੜੇ ਉਹ ਕਰਮਚਾਰੀ, ਜਿਹੜੇ ਉਹਨਾਂ ਦੀ ਫੌਜ, ਉਹ ਵੀ ਨਾਲ ਦਿਖਾਈ ਗਈ ਹੈ। ਉਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਗੁਰੂ ਘਰ ਦੇ ਵਿੱਚ ਸੋਨਾ ਭੇਟ ਕਰਦੇ ਹੋਏ ਵੀ ਦਿਖਾਏ ਗਏ ਹਨ। ਇਸ ਤੋਂ ਇਲਾਵਾ ਅਸੀਂ ਅਗਲੇ ਪਾਸੇ ਚਲੀਏ ਤੇ ਅਗਲੇ ਪਾਸੇ ਸਾਨੂੰ ਹੋਰ ਵੀ ਬਹੁਤ ਸਾਰੀ ਕਲੈਕਸ਼ਨ ਦੇਖਣ ਨੂੰ ਮਿਲਦੀ ਹੈ। ਮਿੱਤਰ ਪਿਆਰਿਓ, ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਮੇਰੇ ਇੱਕ ਸੰਗਮਰਮਰ ਦੇ ਉੱਤੇ ਹੱਥਾਂ ਦਾ ਨਕਸ਼ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਜਿਹੜਾ ਨਕਸ਼ ਹੈ ਇਹ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੇ ਕਿ ਬਹੁਤ ਹੀ ਬਿਲਵਡ ਵਾਈਫ ਮਹਾਰਾਣੀ ਜਿੰਦਾ ਦੇ ਹੱਥ ਬਹੁਤ ਹੀ ਖੂਬਸੂਰਤ ਤੇ ਨਰਮ ਨਾਜ਼ੁਕ ਹੁੰਦੇ ਸਨ। ਸੋ ਉਹਨਾਂ ਨੇ ਉਹਨਾਂ ਦੇ ਖੂਬਸੂਰਤ ਹੱਥਾਂ ਦਾ ਜਿਹੜਾ ਨਕਸ਼ਾ ਹੈ ਉਹ ਇਹ ਸੰਗਮਰਮਰ ਦੇ ਉੱਤੇ ਕਢਵਾਇਆ ਤੇ ਉਹ ਵੀ ਇੱਥੇ ਸਾਡੇ ਕੋਲ ਪ੍ਰਿੰਸੈਸ ਬੰਬਾ ਦੀ ਕਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਇਸ ਤੋਂ ਬਾਅਦ ਅਸੀਂ ਦੇਖਿਆ ਜਾਏ ਤੇ
ਉਸ ਰਾਜ ਦੇ ਸਮੇਂ ਮੈਂ ਆਪ ਜੀ ਨੂੰ ਦੱਸਦਾ ਚੱਲਾਂ ਕਿ ਦਿੱਲੀ ਸ਼ਹਿਰ ਇੱਕ ਜਿਸ ਤਰ੍ਹਾਂ ਕਿ ਲਾਹੌਰ ਸ਼ਹਿਰ ਦੀ ਬੜੀ ਇੰਪੋਰਟੈਂਸ ਰਹੀ ਹੈ, ਦਿੱਲੀ ਦਰ ਹਕੂਮਤ ਹੁੰਦਾ ਸੀ। ਜੇਕਰ ਕਿਸੇ ਨੇ ਲਾਹੌਰ ਨੂੰ ਫਤਿਹ ਕਰ ਲਿਆ, ਉਸ ਤੋਂ ਬਾਅਦ ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਦਿੱਲੀ ਨੂੰ ਫਤਿਹ ਕਰੇ। ਜੇ ਦਿੱਲੀ ਨੂੰ ਫਤਿਹ ਕਰ ਲਿਆ ਤੇ ਉਹਦੀ ਕੋਸ਼ਿਸ਼ ਹੁੰਦੀ ਸੀ ਲਾਹੌਰ ਨੂੰ ਫਤਿਹ ਕਰੇ। ਤੇ ਇੱਥੇ ਤੁਸੀਂ ਇੱਕ ਪੇਂਟਿੰਗ ਦੇ ਅੰਦਰ ਦਿੱਲੀ ਦਾ ਉਹ ਕੁਦਰਤੀ ਮੰਜ਼ਰ ਦੇਖ ਸਕਦੇ ਹੋ। ਇਸ ਪੇਂਟਿੰਗ ਦੇ ਰਾਹੀਂ ਤੁਸੀਂ ਦਿੱਲੀ ਸ਼ਹਿਰ ਨੂੰ ਬੜੀ ਨਜ਼ਦੀਕੀ ਤੋਂ ਮਹਿਸੂਸ ਕਰ ਸਕਦੇ ਹੋ ਕਿ ਕਿੱਦਾਂ ਕਿਲੇ ਦੇ ਅੰਦਰੋਂ ਦਿੱਲੀ ਸ਼ਹਿਰ ਦਾ ਖੂਬਸੂਰਤ ਮੰਜ਼ਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹਦੇ ਵਿੱਚ ਇੱਕ ਸਾਈਡ ਦੇ ਉੱਤੇ ਸਾਨੂੰ ਪਾਣੀ ਨਜ਼ਰ ਆ ਰਿਹਾ, ਦੂਸਰੇ ਪਾਸੇ ਸਾਨੂੰ ਸ਼ਹਿਰ ਨਜ਼ਰ ਆ ਰਿਹਾ, ਜਿਹਦੇ ਵਿੱਚ ਬਹੁਤ ਹੀ ਖੂਬਸੂਰਤ ਮਸਜਿਦਾਂ ਸਾਨੂੰ ਨਜ਼ਰ ਆ ਰਹੀਆਂ। ਉਸ ਤੋਂ ਇਲਾਵਾ ਜਿਹੜੇ ਕਿ ਲੋਕਾਂ ਦੇ ਘਰ ਦਿੱਲੀ ਸ਼ਹਿਰ ਦੇ ਅੰਦਰ ਮੌਜੂਦ ਉਹ ਕਿਲੇ ਦਾ ਕਿੰਨਾ ਖੂਬਸੂਰਤ ਦਰਬਾਰ ਸਾਨੂੰ ਦੇਖਣ ਨੂੰ ਮਿਲਦਾ ਹੈ। ਜਿਸ ਤਰ੍ਹਾਂ ਤੁਸੀਂ ਹੁਣ ਦਿੱਲੀ ਸ਼ਹਿਰ ਦਾ ਦੇਖਿਆ ਨਕਸ਼ਾ, ਬਿਲਕੁਲ ਇੱਥੇ ਕਲਕੱਤਾ ਸ਼ਹਿਰ ਦਾ ਉਹ ਸਾਨੂੰ ਨਕਸ਼ਾ ਦੇਖਣ ਨੂੰ ਮਿਲਦਾ ਹੈ। ਨਾਲ ਹੀ ਸਾਨੂੰ ਬਨਾਰਸ ਦਾ ਕੁਦਰਤੀ ਮੰਜ਼ਰ, ਜਿਵੇਂ ਕਿ ਬਨਾਰਸ ਦੇ ਟੈਂਪਲ ਅਤੇ ਉਹ ਜਿਹੜੀ ਗੰਗਾ ਜਮਨਾ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਔਰ ਨਾਲ ਹੀ ਸਾਨੂੰ ਪਸ਼ੂਆਂ ਦੀ ਇੱਕ ਬਹੁਤ ਖੂਬਸੂਰਤ ਕਲੈਕਸ਼ਨ ਇਹਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਔਰ ਨਾਲ ਹੀ ਦੇਖਿਆ ਜਾਏ ਤਾਂ ਜਿਹੜੇ ਪੰਡਤ ਹੈ, ਜਿਹੜੇ ਕਿ ਹਿੰਦੂ ਧਰਮ ਨਾਲ ਰਿਲੇਟਡ ਜਿਹੜੇ ਲੋਕ ਨੇ, ਉਹ ਸਾਨੂੰ ਇਸ ਪੇਂਟਿੰਗ ਦੇ ਵਿੱਚ ਨਜ਼ਰ ਆਉਂਦੇ ਹਨ। ਹਾਂਜੀ ਮਿੱਤਰ ਪਿਆਰਿਓ, ਅੱਜ ਤੁਸੀਂ ਮੇਰੇ ਨਾਲ ਕੀਤੀ ਸੈਰ ਸ਼ਾਹੀ ਕਿਲੇ ਦੇ ਅੰਦਰ ਮੌਜੂਦ ਉਹ ਖੂਬਸੂਰਤ ਮਿਊਜ਼ੀਅਮ ਦੀ, ਜਿਹਦੇ ਅੰਦਰ 3 ਦੌਰਾਂ ਦੇ ਬਹੁਤ ਹੀ ਖੂਬਸੂਰਤ ਸਾਜ਼ੋ ਸਮਾਨ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖਣਾ ਮੁਗਲ ਰਾਜ, ਉਸ ਤੋਂ ਬਾਅਦ ਸਿੱਖ ਰਾਜ, ਉਸ ਤੋਂ ਬਾਅਦ ਬ੍ਰਿਟਿਸ਼ ਰਾਜ। ਉਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਆਪਾਂ ਆਏ ਪ੍ਰਿੰਸੈਸ ਬੰਬਾ ਦੀ ਉਹ ਖੂਬਸੂਰਤ ਕਲੈਕਸ਼ਨ ਦੇ ਵਿੱਚ, ਪੇਂਟਿੰਗਸ ਦੀ ਕਲੈਕਸ਼ਨ ਜਿਹੜੀ ਕਿ ਉਹਨਾਂ ਨੇ ਬੜੇ ਖੂਬਸੂਰਤੀ ਨਾਲ ਸੰਭਾਲ ਕੇ ਰੱਖੀ ਹੋਈ ਸੀ। ਅਸੀਂ ਉਹਦੇ ਅੰਦਰ ਵੀ ਬਹੁਤ ਖੂਬਸੂਰਤ ਪੇਂਟਿੰਗਾਂ ਨੂੰ ਦੇਖਿਆ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਇਹ ਸ਼ੋਅ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਚੌਪਾਲ TV ਦੇ ਸਹਿਯੋਗ ਦੇ ਨਾਲ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ।